ਹਰੇਕ ਜਗ੍ਹਾ ਸਿਰਲੇਖ ਬਣ ਰਿਹਾ ਕਿ ਜਥੇਦਾਰ ਗੜਗੱਜ ਦੀ ਛੁੱਟੀ ਹੋ ਸਕਦੀ ਆ ਕਿ ਨਹੀਂ ਹੋ ਸਕਦੀ, ਜਾਂ ਉਹਨਾਂ ਨੂੰ ਲਾਭ ਹੀ ਦਿੱਤਾ ਜਾਵੇ ਤੇ ਪਤਾ ਮਹਿਸੂਸ ਵੀ ਨਾ ਹੋਵੇ ਬੰਦੇ ਨੂੰ ਕਿ ਮੈਨੂੰ ਲਾਇਆ ਗਿਆ ਹੈ। ਸੋ ਇਹ ਕਹਾਣੀ ਨੂੰ ਜੇ ਆਪਾਂ ਥੋੜਾ ਜਿਹਾ ਛੋਟਾ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ, ਦੇਖੋ ਇੱਕ ਪਾਸੇ ਸਾਡੇ ਕੋਲ ਹੈਗਾ ਅਕਾਲੀ ਦਲ, ਇੱਕ ਪਾਸੇ ਪਈ ਆ ਬੀਜੇਪੀ। ਰਹੇ ਤਾਂ ਪਹਿਲਾਂ ਭਾਈ ਭਾਈ ਹੋਈ ਹੈ ਇਹ ਕਾਫੀ ਸਾਲਾਂ ਤੱਕ। ਮੈਂ ਸਾਫ਼ ਸ਼ਬਦਾਂ ਦਾ ਕਹਿਣਾ ਵੀ ਇਹ ਗੱਠਜੋੜ ਵੱਲ ਨੂੰ ਇਹ ਵਧਣਗੇ ਹੁਣ, ਕਿਉਂਕਿ ਜੋ ਉੱਥੇ ਦਾ ਵਰਤਾਰਾ ਚੱਲ ਕੇ ਹਟਿਆ। ਡੇਰਾ ਬਿਆਸ ਦਾ ਰੋਲ ਪਹਿਲਾਂ ਤਾਂ ਅਹਿਮ ਰਹੇਗਾ ਇਹਦੇ ਵਿੱਚ, ਢਿੱਲੋਂ ਸਾਹਿਬ ਦਾ ਰੋਲ ਉਹਨਾਂ ਦੇ ਮੁਖੀ ਦਾ ਅਹਿਮ ਰਹੂਗਾ, ਤੇ ਇੱਕ ਆਪਣੇ ਕੋਲ ਰੱਖੜਾ ਪ੍ਰਾਪਤ। ਜੇ ਜਥੇਦਾਰਾਂ ਦੀ ਸਹਿਮਤੀ ਹੋ ਰਹੀ ਆ, ਜਿਹੜੇ ਇੱਕ ਦੂਸਰੇ ਨਾਲ ਨਾਰਾਜ਼ ਆ, ਤੇ ਅਗਰ ਫਿਰ ਗੱਠਜੋੜ ਹੁੰਦਾ ਆ ਤਾਂ ਉਸ ਗੱਠਜੋੜ ਦੇ ਵਿੱਚ ਦੋ ਚੀਜ਼ਾਂ ਸਾਹਮਣੇ ਨਿਕਲ ਆਉਣਗੀਆਂ, ਜਿਹੜਾ ਮੈਨੂੰ ਲੱਗਦਾ। ਪਹਿਲੀ ਗੱਲ ਤਾਂ ਫਿਰ ਬੰਦੀ ਸਿੰਘ ਹੋ ਸਕਦਾ ਇੱਕ ਛੱਡ ਦਿੱਤਾ ਜਾਵੇ, ਦੋ ਛੱਡ ਦਿੱਤੇ ਜਾਣ, 3 4 ਜਾਂ ਵੱਧ ਤੋਂ ਵੱਧ 5। ਜੇ ਗੱਠਜੋੜ ਹੁੰਦਾ ਆ ਔਰ ਬੰਦੀ ਸਿੰਘ ਛੱਡੇ ਜਾਂਦੇ ਆ, ਮਸਲਾ ਇਹ ਆ ਕਿ ਉਹਨਾਂ ਦੇ ਵਿੱਚ ਜਿਹੜਾ ਫਿਰ ਬਾਹੂਬਲੀ ਆ ਉਹਨੂੰ ਪਦਵੀ ਤਾਂ ਦੇਣੀ ਪਊਗੀ। ਬਾਹੂਬਲੀ ਕੌਣ ਆ? ਬਲਵੰਤ ਸਿੰਘ ਰਾਜੂਆਣਾ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਦਲਜੀਤ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਇੰਡੋਜ਼ ਪ੍ਰਾਈਮ, ਅਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਥ ਦੇਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਕੁਈਨਜ਼ਲੈਂਡ ਤੋਂ। ਅਤੇ ਅੱਜ ਜਿਹੜੇ ਅਹਿਮ ਮੁੱਦੇ ਆ ਜਿਨ੍ਹਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਨੀ ਹੈ, ਸਭ ਤੋਂ ਪਹਿਲਾਂ ਅਮਰੀਕਾ ਦੀ ਗੱਲ ਕਰਾਂਗੇ ਕਿ ਦੋ ਜਿਹੜੇ ਬਹੁਤ ਵਧੀਆ ਦੋਸਤ ਹੁੰਦੇ ਸੀ, ਐਲਨ ਮਸਕ ਅਤੇ ਡੋਨਲਡ ਟਰੰਪ, ਦੋਨਾਂ ਦੀ ਦੋਸਤੀ ਜਿਹੜੀ ਆ ਥੋੜ੍ਹੀ ਜਿਹੀ ਤਰੇੜ ਉਹਦੇ ਵਿੱਚ ਆਈ ਆ। ਭਾਵੇਂ ਬਾਅਦ ਦੇ ਵਿੱਚ ਸੁਣਨ ਨੂੰ ਮਿਲਿਆ ਕਿ ਥੋੜ੍ਹੇ ਜਿਹਾ ਹੁਣ ਲਾਗੇ ਹੋਏ ਆ, ਪਰ ਇਹ ਜਿਹੜੀ ਤਰੇੜ ਆ ਉਹ ਪੈ ਗਈ ਆ ਇੱਕ ਵਾਰੀ, ਅਤੇ ਕਾਫੀ ਜਿਹੜੇ ਇੱਕ ਦੂਜੇ ਦੇ ਬਿਆਨ ਜਿਹੜੇ ਆ ਲੋਕਾਂ ਦੀ ਬੜੀ ਚਰਚਾ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਥੋੜ੍ਹੀ ਜਿਹੀ ਖਹਿਬਾਜ਼ੀ ਜਿਹੜੀ ਆ ਰੱਖਣੀ ਸ਼ੁਰੂ ਕਰ ਦਿੱਤੀ ਆ। ਅਤੇ ਦੂਜੀ ਗੱਲ ਅਸੀਂ ਕਰਾਂਗੇ ਜਥੇਦਾਰ ਗੜਗੱਜ ਜੀ ਉਹਨਾਂ ਦੇ ਬਾਰੇ, ਕਿ ਉਹਨਾਂ ਨੇ ਕਾਫੀ ਜਿਹੜਾ ਇੱਕ ਵਧੀਆ ਰੋਲ ਕਹਿ ਸਕਦੇ ਹਾਂ ਕਿ ਨਿਭਾਇਆ ਆ ਉਹਨਾਂ ਨੇ, ਖਾਸ ਤੌਰ ਦੇ ਉੱਤੇ ਜਦੋਂ ਘੱਲੂਘਾਰਾ ਦਿਵਸ ਜਿਹੜੇ ਆ ਚੱਲ ਰਹੇ ਸੀ, ਅਤੇ ਉਹ ਅੱਗੇ ਕੀ ਭਵਿੱਖ ਜਿਹੜਾ ਹੋਏਗਾ, ਅਤੇ ਉਹਦੇ ਬਾਰੇ ਵੀ ਚਰਚਾ ਜਿਹੜੀ ਆਪਾਂ ਕਰਾਂਗੇ। ਅਤੇ ਜਿਮਨੀ ਚੋਣ ਲੁਧਿਆਣਾ ਦੀ ਆ, ਅਤੇ ਉਹਦੇ ਵਿੱਚ ਵੀ ਸਿੰਘ ਜਿਹੜੇ ਆ ਉਹ ਫਸੇ ਹੋਏ ਆ, ਅਤੇ ਬਿਆਨਬਾਜ਼ੀ ਪਹਿਲਾਂ ਦੀ ਤਰ੍ਹਾਂ ਹੈਗੀ ਆ ਕਿ ਮੁੱਦਿਆਂ ਦੇ ਉੱਤੇ ਗੱਲ ਨਹੀਂ ਹੋ ਰਹੀ। ਇਸ ਵਾਰ ਵੀ ਜਿਹੜੀ ਗੱਲ ਆ ਉਹ ਡੋਪ ਟੈਸਟਾਂ ਦੇ ਉੱਤੇ ਜਾਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਦੇ ਉੱਤੇ ਹੋ ਗਈ ਆ। ਉਹਦੇ ਬਾਰੇ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਆ ਕਿ ਅਸੀਂ ਜਿਹੜੇ ਮੁੱਦੇ ਆ ਜਨਤਾ ਦੇ, ਜਿਹੜੀਆਂ ਸਾਡੀਆਂ ਸਮੱਸਿਆਵਾਂ ਆ, ਉਹਨਾਂ ਦੇ ਉੱਤੇ ਜਿਹੜੀ ਗੱਲ ਆ ਅਸੀਂ ਕਰਾਂਗੇ। ਅਤੇ ਇਸ ਤੋਂ ਇਲਾਵਾ ਅਤੇ ਜਿਹੜਾ ਲਾਸਟ ਟੌਪਿਕ ਆਪਾਂ ਕਰਾਂਗੇ ਉਹ ਪੱਤਰਕਾਰਾਂ ਦੇ ਬਾਰੇ ਕਰਾਂਗੇ, ਕਿ ਜਿਹੜੇ ਪੱਤਰਕਾਰ ਆ ਖਾਸ ਤੌਰ ਦੇ ਉੱਤੇ ਜਿਹੜੇ ਗੱਲ ਕਰਦੇ ਆ, ਕਿ ਇੱਕ ਕਹਿ ਸਕਦੇ ਹਾਂ ਆਪਾਂ ਕਿ ਜਿਹੜੀ ਵਿਰੋਧੀ ਧਿਰ ਦੀ ਇੱਕ ਬਹੁਤ ਵਧੀਆ ਭੂਮਿਕਾ ਇੱਕ ਪੱਤਰਕਾਰ ਨਿਭਾ ਸਕਦਾ, ਪਰ ਕੁਛ ਕੁ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ, ਅਜਿਹਾ ਜਿਹੜਾ ਆ ਕਿਹਾ ਜਾ ਰਿਹਾ ਆ, ਉਹਦੇ ਬਾਰੇ ਵੀ ਗੱਲ ਜਿਹੜੀ ਕਰਾਂਗੇ। ਲਸਾੜਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਅਮਰੀਕਾ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਇੱਕ ਪਾਸੇ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਆ ਡੋਨਲਡ ਟਰੰਪ, ਅਮਰੀਕਾ ਦਾ ਰਾਸ਼ਟਰਪਤੀ, ਅਤੇ ਦੂਜੇ ਪਾਸੇ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਆ ਐਲਨ ਮਸਕ। ਦੋਨਾਂ ਦੇ ਵਿੱਚ ਖਹਿਬਾਜ਼ੀ ਜਿਹੜੀ ਆ ਉਹ ਚੱਲੀ ਆ, ਅਤੇ ਜਿਹੜਾ ਇੱਕ ਦੂਜੇ ਨੂੰ ਧਮਕੀਆਂ ਹੀ ਕਹਿ ਸਕਦੇ ਹਾਂ। ਪਹਿਲਾਂ ਤਾਂ ਇਹ ਦੱਸੀ ਵੀ ਤਰੇੜ ਕਿਉਂ ਪੈ ਗਈ ਇਹਨਾਂ ਦੋਨਾਂ ਦੀ, ਅਤੇ ਇਹ ਤਾਂ ਜਾਰੀ ਜਿਹੜੀ ਆ ਬੜੀ ਮੰਨੀ ਜਾਂਦੀ ਸੀ ਵੀ ਤੂੰ ਦਾ ਮੋਸ਼ਾ ਸੀ, ਪਰ ਛੇਤੀ ਟੁੱਟ ਗਈ। ਕਈ ਵਾਰ ਉਹ ਛੋਲਿਆਂ ਦਾ ਵੱਢ ਕਹਿੰਦੇ ਹੁੰਦੇ ਨਾ, ਉਹ ਵੀ ਬਣ ਜਾਂਦੀ ਹੁੰਦੀ। ਇਹ ਉਹ ਵਾਲਾ ਮਸਲਾ ਪੈ ਗਿਆ। ਖੈਰ, ਦੋ ਚੀਜ਼ਾਂ ਨੂੰ ਕਲੱਬ ਕਰਨਾ ਪਊਗਾ ਜੀ। ਇੱਕ ਤਾਂ ਜਿਹੜੀਆਂ ਉੱਥੇ ਪ੍ਰਦਰਸ਼ਨ ਜਾਰੀ ਹੋਰ ਚੱਲ ਰਹੇ ਆ, ਅਤੇ ਨਾਲ ਉੱਥੇ ਅੱਗਾਂ ਵਗੈਰਾ ਲੱਗ ਰਹੀਆਂ, ਅਤੇ ਦੂਸਰਾ ਫਿਰ ਇਹ ਨਾ ਜਿਹੜੇ ਇਹਨੂੰ ਮੰਨਦੇ ਵੀ ਦੋਨੇ ਧੜੱਲੇ ਵਾਲੇ ਬੰਦੇ ਆ, ਉਹ ਵਪਾਰੀ ਤਕੜਾ ਆ, ਅਤੇ ਇਹ ਤਾਂ ਤੁਹਾਨੂੰ ਪਤਾ ਹੈ ਵੀ ਰਾਤ ਨੂੰ ਦੋਨੇ ਵਪਾਰੀ ਤਕੜੇ ਆ ਜੀ। ਉਹ ਜਾਣੀ ਹੁਣ ਰਾਜਨੀਤੀ 'ਚ ਤਾਂ ਵਪਾਰੀ ਜਿਹੜਾ ਘੱਟ ਆਪਣਾ ਲਹਿਜਾ ਸ਼ੋਅ ਕਰਦਾ, ਪਤਾ ਨਹੀਂ ਰਾਤ ਨੂੰ ਬੈਠ ਕੇ ਤਾਂ ਇਕੱਠੇ ਸਕੀਮਾਂ ਬਣਾਉਂਦੇ ਹੋਣੇ। ਖੈਰ, ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਦੇ ਤਰੇੜ ਕਿਉਂ ਪੈ ਗਈ, ਫਿਰ ਆਪਾਂ ਚੱਲਦੇ ਹਾਂ ਉੱਥੇ ਦੇ ਜਿਹੜੇ ਪ੍ਰਦਰਸ਼ਨ ਹੋ ਰਹੇ ਆ ਜੀ। ਦੇਖੋ, ਇਹਨੂੰ ਆਪਾਂ ਪੰਜਾਬੀ 'ਚ ਕੀ ਕਹਿ ਸਕਦੇ ਹਾਂ, ਜਦੋਂ ਕਹਿੰਦੇ ਹੁੰਦੇ ਨਾ ਵੀ ਬਰਾਤੀ ਗਏ ਸੀਗੇ ਜਾਂ ਕਿਤੇ ਪੰਡਾਲ ਪੰਡੂਲ 'ਚ ਬੈਠੇ ਸੀਗੇ, ਮੋਢੇ ਨਾਲ ਮੋਢਾ ਜਾਂ ਮਾਰਤਾ, ਫਿਰ ਅੱਖਾਂ ਦਿਖਾਤੀਆਂ, ਫਿਰ ਥੱਪੜੋ ਥੱਪੜੀ ਤੱਕ ਆ ਗਏ। ਥੱਪੜੋ ਥੱਪੜੀ ਤੋਂ ਪਹਿਲਾਂ ਥੋੜ੍ਹਾ ਹੁੰਦਾ ਧੱਫੋ ਧੱਫੀ, ਇਹ ਉਹ ਧੱਫੋ ਧੱਫੀ ਤੱਕ ਜਾ ਚੁੱਕੇ ਸੀਗੇ। ਮਸਲਾ ਕੀ ਪਿਆ, ਜਿਹੜਾ ਮੀਡੀਆ ਨੇ ਅਸਲ 'ਚ ਦੱਸਿਆ ਨਹੀਂ ਹੈਗਾ। ਮੀਡੀਆ ਨੂੰ ਸਾਨੂੰ ਤਾਂ ਇੱਦਾਂ ਲੱਗਦਾ ਵੀ ਇਹਨਾਂ ਦੀ ਵਿਗੜ ਗਈ। ਅਸਲ 'ਚ ਇਹਦੇ ਪਿੱਛੇ ਇੱਕ ਕਾਰਨ ਬਣਿਆ ਸੀ ਜਿਹਦੇ ਕਰਕੇ ਵਿਗੜ ਗਈ, ਔਰ ਉਸ ਕਾਰਨ ਦੇ ਵਿੱਚ ਇਹਨਾਂ ਦੋਨਾਂ ਦੇ ਮੁਫਾਦ ਸੀਗੇ, ਅਤੇ ਹੁਣ ਦੋਨਾਂ ਦੇ ਮਨਾਂ 'ਚ ਆਇਆ ਹੋਣਾ ਕਿ ਇਹ ਕਿਤੇ ਮੇਰੇ ਤੋਂ ਜ਼ਿਆਦਾ ਉੱਚੀ ਛਾਲ ਨਾ ਮਾਰ ਜਾਵੇ। ਦੇਖੋ, 2019 ਦੇ ਵਿੱਚ ਜਦੋਂ ਇਹ ਗੱਲ ਹੋਈ, 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 2019 ਦੇ ਵਿੱਚ ਜਦੋਂ ਇਹ ਗੱਲ
ਇਸ ਟਾਈਮ ਜਿਹੜੀ ਇਹ ਟਰੰਪ ਤੇ ਮਸਕ ਦੀ ਕੁੱਤਕੜੀ ਸੀ ਪੰਜਾਬੀ 'ਚ ਕੁੱਤਕੜੀ ਸੀ, ਹੁਣ ਕਹਿ ਸਕਦੇ ਹਾਂ ਵੀ ਕਦੀ ਲੱਗਦਾ ਕਿ ਨਹੀਂ ਇਹ ਤਾਂ ਸੁਧਰ ਗਏ, ਕਦੀ ਲੱਗਦਾ ਕਿ ਨਹੀਂ ਇਹ ਕਰਨਗੇ, ਖਲਾਰਾ ਪਾਉਣਗੇ। ਘਟਨਾ ਸਮਝਣ ਦੇ ਲਈ ਆਪਾਂ ਨੂੰ ਨਾ ਇੱਕ ਪਦਵੀ ਸਮਝਣੀ ਪਊਗੀ। ਇੱਕ ਹੁੰਦਾ ਆਪਣੇ ਕੋਲ ਵਾਸ਼ਿੰਗਟਨ ਪੋਸਟ ਦੀ ਜਿਹੜੀ ਉੱਥੇ ਖਬਰ ਆਈ ਆ, ਉਹਦੇ ਵਿੱਚੋਂ ਥੋੜ੍ਹਾ ਜਿਹਾ ਮੈਨੂੰ ਸਮਝਣ ਨੂੰ ਮਿਲਿਆ ਇਹ। ਇੱਕ ਅਮਰੀਕਾ 'ਚ ਟਰਮ ਵਰਤੀ ਜਾਂਦੀ ਆ, ਆਪਣੇ ਜਿਹਦਾ ਖਜ਼ਾਨਾ ਮੰਤਰੀ ਕਹਿ ਦਿੰਦੇ ਆ ਅਮਰੀਕਾ ਦੇ ਵਿੱਚ, ਉਹਨੂੰ ਕਹਿੰਦੇ ਟ੍ਰੈਜਰੀ ਸੈਕਟਰੀ ਜੀ, ਸਕੱਤਰ ਵੀ ਚਲੋ ਕਹਿ ਲਓ। ਅਸਲ ਦੇ ਵਿੱਚ ਹੁੰਦਾ ਤਾਂ ਇਹ ਮੰਤਰੀ ਹੋਈ ਆ ਜੀ, ਠੀਕ ਹੈ। ਉੱਥੇ ਥੋੜ੍ਹਾ ਡਿਫਰੈਂਟ ਜਿਹਾ ਨਾਂ ਲੱਗਦਾ ਤੇ ਆਪਾਂ ਨੂੰ ਲੱਗਦਾ ਕਿ ਇਹ ਮੰਤਰੀ ਨਹੀਂ ਹੋਣਾ, ਪਤਾ ਨਹੀਂ ਕੋਈ ਬਹੁਤ ਡਾਢੀ ਪੋਸਟ ਆ, ਹੈਗਾ ਮੰਤਰੀ ਦਾ ਇੱਕ ਲੈਵਲ ਆ। ਲੇਕਿਨ ਟ੍ਰੈਜਰੀ ਜਿਹੜਾ ਸੈਕਟਰੀ ਆ ਉੱਥੇ ਦਾ, ਉਹਦੇ ਕੋਲ ਅਧਿਕਾਰ ਕੀ ਹੁੰਦੇ ਆ? ਉਹਨੇ ਜਿਹੜੀਆਂ ਰੈਵਨਿਊ ਦੀਆਂ ਸਰਵਿਸਿਜ਼ ਹੁੰਦੀਆਂ ਨਾ, ਉਹਦਾ ਦੇਖ ਰੇਖ ਕਰਨਾ ਹੁੰਦਾ। ਬਹੁਤ ਵੱਡਾ ਕੰਮ ਆ ਉਹਦੇ ਥੱਲੇ, ਕਿੰਨਾ ਅਮਲਾ ਫੈਲਾ ਹੋਣਾ, ਲੇਕਿਨ ਜਿਹੜਾ ਫੈਸਲਾ ਕਰਨਾ ਉਹ ਟ੍ਰੈਜਰੀ ਨੇ ਕਰਨਾ ਆ। ਅਤੇ ਇਹ ਹੁਣ ਜਦੋਂ ਟਰੰਪ ਅਤੇ ਐਲਨ ਮਸਕ ਇਹ ਚਾਹੁੰਦੇ ਸੀਗਾ ਵੀ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹਦੇ ਵਿੱਚ ਉਹ ਚਾਹੁੰਦਾ ਸੀ ਮੇਰਾ ਬੰਦਾ ਲੱਗੇ, ਕਿ ਮੈਂ ਬਿਜ਼ਨਸ ਮਫਾਦ ਆਪਣੇ ਦੇਖਾਂ, ਅਤੇ ਟਰੰਪ ਚਾਹੁੰਦਾ ਸੀ ਮੇਰਾ ਬੰਦਾ ਲੱਗੇ। ਹੁਣ ਹੋਇਆ ਕੀ ਹੈ ਕਿ ਜਿਹੜਾ ਟ੍ਰੈਜਰੀ ਸਕੱਤਰ ਸੀਗਾ, ਉਹਦੇ ਨਾਲ ਕਿਤੇ ਜਿੱਦਾਂ ਕੋਈ ਪਾਰਟੀ ਪੂਟੀ ਹੋਊਗੀ ਜਾਂ ਕੁਛ ਵੀ ਇਕੱਠ ਹੋਊਗਾ, ਉੱਥੇ ਯਾਨੀ ਕੈਮਰਿਆਂ ਦੇ ਵਿੱਚ ਦੇਖਣ ਨੂੰ ਤਾਂ ਇਹ ਲੱਗਾ ਵੀ ਮਸਕ ਥੋੜ੍ਹਾ ਖਿਜਿਓ ਸੀਗਾ। ਮਸਕ ਨੇ ਉਹਦੇ ਨਾਲ ਮੋਢੇ ਨਾਲ ਮੋਢਾ ਜਿਹਦਾ ਹੁੰਦਾ ਨਾ ਵੀ ਜਾਣ ਕੇ ਟਕਰਾਇਆ। ਜਦੋਂ ਦੋਨਾਂ ਦੇ ਮੋਢੇ ਖਾਏ ਆ, ਅਤੇ ਉਹਨੂੰ ਵੀ ਸਕੱਤਰ ਨੂੰ ਵੀ ਉਹਨੂੰ ਗੁੱਸਾ ਚੜ੍ਹਿਆ, ਅਤੇ ਉਹਨੇ ਵੀ ਮਤਲਬ ਕਿ ਉੱਥੇ ਉਹਨਾਂ ਕੁ ਬਲ ਵਰਤਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇਹ ਚੱਲਦੇ ਕੈਮਰਿਆਂ ਦੇ ਵਿੱਚ ਜਿੱਦਾਂ ਕਹਿੰਦੇ ਹਨ ਪੰਜਾਬੀ ਧੱਫੋ ਧੱਫੀ ਹੋ ਗਏ, ਉਹ ਸਾਰਾ ਵਿੱਚ ਕੈਦ ਹੋ ਗਿਆ। ਇਸ ਚੀਜ਼ ਦਾ ਟਰੰਪ ਨੇ ਬਹੁਤ ਮਨੋਮਨੀ ਬੁਰਾ ਮਨਾਇਆ ਵੀ ਇਹ ਆਪਣਾ ਦਬਦਬਾ ਕਾਇਮ ਕਰਕੇ ਆਪਣਾ ਬੰਦਾ ਬਾੜਨਾ ਚਾਹੁੰਦਾ ਸੀ। ਮੇਰੇ ਇਸ ਬੰਦੇ ਨੂੰ ਸਕੱਤਰ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਆ, ਅਤੇ ਨਾਲ ਇਹਦੇ ਨਾਲ ਇਹਨੇ ਥੋੜ੍ਹਾ ਧੱਫਿਓ ਧੱਫੀ ਹੋਣ ਦੀ ਕੋਸ਼ਿਸ਼ ਕੀਤੀ ਆ। ਇਹ ਘਟਨਾ ਤੋਂ ਬਾਅਦ ਇਹਨਾਂ ਦੋਨਾਂ ਦੀ ਨਾ ਆਪਸ ਵਿੱਚ ਸੈਟਿੰਗ ਨਹੀਂ ਹੋਈ ਹੈਗੀ। ਉੱਥੋਂ ਜਾ ਕੇ ਇਹਨਾਂ ਦਾ ਹੁਣ ਪੰਗਾ ਪਿਆ ਹੋਇਆ। ਹੁਣ ਜੇ ਰੈਵਨਿਊ ਸਰਵਿਸਿਜ਼ ਦੇ ਵਿੱਚ ਤੁਸੀਂ ਆਪਣਾ ਬੰਦਾ ਫਿੱਟ ਕਰਨਾ, ਇਹਦਾ ਮਤਲਬ ਤੁਹਾਡੇ ਮੁਫਾਦ ਵਪਾਰੀ। ਪਰ ਕਿਹਾ ਤਾਂ ਇਹ ਜਾਂਦਾ ਆ ਵੀ ਐਲਨ ਮਸਕ ਦੇ ਜਿਹੜਾ ਕੁਛ ਟੈਕਸ ਦੇ ਉੱਤੇ ਜਿਹੜੀ ਆ ਟੈਕਸ ਦਾ ਰੌਲਾ ਆ, ਕਿ ਟਰੰਪ ਚਾਹੁੰਦੇ ਆ ਵੀ ਇੱਦਾਂ ਦਾ ਟੈਕਸ ਪਾਲਿਸੀ ਜਿਹੜੀ ਆ ਉਹ ਲੈ ਕੇ ਆਂਦੀ ਜਾਵੇ। ਅਤੇ ਐਲਨ ਮਸਕ ਦਾ ਇਹ ਹੈਗਾ ਵੀ ਉਹਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਨਹੀਂ ਕੀਤੀ ਗਈ ਜਿਹੜੀ ਉਹ ਟੈਕਸ ਦੇ ਉੱਤੇ। ਪਰ ਟਰੰਪ ਨੇ ਉਸ ਤੋਂ ਬਾਅਦ ਚਰਚਾ ਕਰਤੀ ਹੈ, ਜਿਹਦੇ ਕਰਕੇ ਮਸਕ ਵੀ ਉਹ ਤੋਂ ਪਹਿਲਾਂ ਜਿਹੜੇ ਐਲੀਗੇਸ਼ਨ ਜਿਹੜੇ ਲਾਏ ਸੀ, ਈਵਨ ਕਿ ਜਿਹੜੇ ਐਲਨ ਮਸਕ ਉਹਨਾਂ 'ਤੇ ਧਮਕੀ ਵੀ ਇਹ ਦੇਤੀ ਸੀ ਵੀ ਜਿਹੜਾ ਸਪੇਸ ਐਕਸ ਆ, ਵੀ ਅਸੀਂ ਜਿਹੜਾ ਸਪੇਸ ਕਰਾਫਟ ਜਿਹੜਾ ਭੇਜਦੇ ਹਾਂ ਡਰੈਗਨ, ਕਿ ਉੱਥੇ ਸਪੇਸ ਸਟੇਸ਼ਨ ਦੇ ਤੱਕ ਵੀ ਜਿਹੜੇ ਲੋਕ ਆ ਉੱਥੇ ਵੀ ਉਹ ਵੀ ਮੈਂ ਆਪਣੀ ਜਿਹੜੀ ਵਾਪਸ ਆ ਲੈ ਲੈਣੀ ਆ ਇੱਕ ਤਰੀਕੇ ਦੇ ਨਾਲ। ਜਿੱਦਾਂ ਕਹਿ ਲਓ ਕਿ ਦੋਨੇ ਤਾਕਤਵਰ ਬੰਦੇ ਆ, ਇੱਕ ਦੂਜੇ ਦੇ ਨਾਲ ਇਹ ਗੱਲ ਚੱਲਦੀ ਆ। ਪਰ ਖੈਰ ਜਦੋਂ ਤੁਸੀਂ ਲਾਸ ਐਂਜਲਸ ਦੀ ਗੱਲ ਕੀਤੀ ਆ, ਵੈਸੇ ਤਾਂ ਉੱਥੇ ਫੌਜ ਲਾ ਦਿੱਤੀ ਗਈ ਆ। ਗਵਰਨਰ ਚਾਹੇ ਉਹ ਲਾਸ ਐਂਜਲਸ ਦੀ ਗੱਲ ਕਰ ਲਈ ਜਾਂ ਕੈਲੀਫੋਰਨੀਆ ਦੇ ਗਵਰਨਰ ਦੀ ਗੱਲ ਕਰ ਲਈਏ, ਉਹ ਵੀ ਥੋੜ੍ਹੀ ਜਿਹੀ ਦੁਖੀ ਹੋਇਆ ਇਸ ਗੱਲ ਤੋਂ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨੇ ਜਾ ਕੇ ਉੱਥੇ ਰੇਡਸ ਕੀਤੀਆਂ, ਅਤੇ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਵਿਰੋਧ ਕੀਤਾ ਅਤੇ ਇੱਕ ਹਿੰਸਾ ਜਿਹੜੀ ਆ ਭੜਕੀ ਆ, ਅਤੇ ਉਹ ਕਿੱਦਾਂ ਦਾ ਉਹਦੇ ਵਿੱਚ ਤੁਸੀਂ ਮੰਨਦੇ ਹੋ ਕਿ ਟਰੰਪ ਦੀਆਂ ਪਾਲਿਸੀਆਂ ਜਿਹੜੀਆਂ ਆ ਉਹ ਇੱਦਾਂ ਦੀ ਬਾਹਰ ਆ ਰਹੀਆਂ ਆ, ਜਾਂ ਗੁੱਸਾ ਲੋਕਾਂ ਦਾ ਬਾਹਰ ਆ ਰਿਹਾ? ਜੀ ਬਿਲਕੁਲ, ਟਰੰਪ ਦਾ ਗੁੱਸਾ ਜਾਂ ਉਹਦੇ ਜ਼ਿਹਨ ਦੇ ਵਿੱਚ ਜੋ ਕੁਛ ਆਉਂਦਾ ਜਦੋਂ ਸਵੇਰ ਨੂੰ ਇੰਪਲੀਮੈਂਟ ਹੁੰਦਾ ਆ, ਪ੍ਰਸ਼ਾਸਨ ਉਹਦੇ ਵਿੱਚ ਫਿਰ ਕੁੱਦਦਾ ਉਸ ਚੀਜ਼ ਨੂੰ ਕਰਨ ਦੇ ਲਈ। ਇੱਧਰ ਇਸ ਮਸਕ ਦਾ ਗੁੱਸਾ। ਇਸ ਪ੍ਰਦਰਸ਼ਨ 'ਤੇ ਜਾਣ ਤੋਂ ਪਹਿਲਾਂ ਮੈਂ ਟਰੰਪ ਦਾ ਉਲਟਵਾਰ ਦੱਸ ਦੇਵਾਂ ਕਿ ਉਹਦੀ ਫਿਰ ਬਿਆਨਬਾਜ਼ੀ ਕੀ ਹੋਈ ਆ। ਜਿਹੜੇ ਉਹ ਸੈਕਟਰੀ ਨੇ ਧੱਕਾ ਮਾਰਿਆ ਮਸਕ ਨੇ, ਉਹਦਾ ਨਾਂ ਸੀਗਾ ਬੈਨਸ਼ਟ। ਉਸ ਤੋਂ ਬਾਅਦ ਟਰੰਪ ਨੇ ਇਹਨੂੰ ਕਹਿ ਲਓ ਕਿ ਜਿੱਦਾਂ ਫਿਰ ਮੈਂ ਉਹ ਕਹਿੰਦਾ ਉਹਨਾਂ ਨੇ ਪੰਜਾਬੀ 'ਚ ਕਿਹਾ, ਸ਼ਰੇਆਮ ਇਹ ਕਿਹਾ ਵੀ ਮਸਕ ਇੱਕ ਡਰਗੀ ਕਿਸਮ ਦਾ ਉੱਥੇ ਕਹਿੰਦਾ ਵਰਤਾਰਾ ਕਰਦਾ ਪਿਆ, ਵੀ ਇਹਦੀ ਅੱਖਾਂ ਵੀ ਇੱਦਾਂ ਦੀਆਂ ਲੱਗਦੀਆਂ ਵੀ ਇਹ ਡਰਗੀ ਆ ਇਹ। ਅਤੇ ਉਸ ਤੋਂ ਬਾਅਦ ਇਹਨਾਂ 'ਚ ਦੂਰੀਆਂ ਬਹੁਤ ਵੱਧ ਗਈਆਂ। ਵੈਸੇ ਵੀ ਉਹਦਾ ਦਲਜੀਤ ਦੀ ਤੁਸੀਂ ਕਿਤੇ ਫੋਟੋਆਂ ਦੇਖਿਓ ਨਾ, ਅੱਖਾਂ ਚੜ੍ਹੀਆਂ ਹੁੰਦੀਆਂ। ਆਪਾਂ ਤਾਂ ਕਹਿੰਦੇ ਹੁੰਦੇ ਸਾਡਿਆਂ ਦੀ ਚੜ੍ਹੀਆਂ ਨਾ, ਉੱਧਰ ਵੀ ਅੱਖਾਂ ਚੜ੍ਹੀਆਂ ਹੁੰਦੀਆਂ। ਖੈਰ ਪਤਾ ਨਹੀਂ ਉਹ ਕਿਹੜੀ ਖਮਾਰੀ ਹੈ ਜਿੱਦਾਂ ਚੜ੍ਹੀਆਂ ਹੋਈਆਂ, ਪ੍ਰਸ਼ਾਸਨ ਦੇ ਉੱਪਰ ਆਉਂਦੇ ਆ ਜਿਹੜੇ ਇਹ ਉੱਥੇ ਪ੍ਰਦਰਸ਼ਨ ਹੋ ਰਿਹਾ ਆ, ਜਾਂ ਉੱਥੇ ਅੱਗਾਂ ਵਗੈਰਾ ਲੱਗ ਰਹੀਆਂ ਆ, ਕਿਉਂਕਿ ਉਹ ਪੁਲਿਸ ਦੀਆਂ ਗੱਡੀਆਂ ਗੁੱਡੀਆਂ ਵੀ ਉਹਨਾਂ ਨੇ ਕਾਫੀ ਫੂਕ ਦਿੱਤੀਆਂ ਆ। ਇਹਦੇ ਮੌਜੂਦਾ ਵਰਤਾਰੇ 'ਤੇ ਜਾਣ ਤੋਂ ਪਹਿਲਾਂ ਇੱਕ ਵਾਰ 1992 'ਚ ਚੱਲਦੇ ਹਾਂ ਆਪਾਂ। 1992 'ਚ ਇਹ ਜਗ੍ਹਾ ਲਾਸ ਐਂਜਲਸ, ਉੱਥੇ 1500 ਮਰੀਨ ਤੈਨਾਤ ਕੀਤੇ ਸੀਗੇ। ਰਾਜ ਉਦੋਂ ਕਿਹਦਾ ਸੀਗਾ? ਤਤਕਾਲੀ ਰਾਸ਼ਟਰਪਤੀ ਜਾਰਜ SW ਬੁਸ਼ ਦਾ। ਉਹਨੇ ਕੀ ਕੀਤਾ ਸੀ? ਮਰੀਨ ਨੂੰ ਤੈਨਾਤ ਕਰਤਾ, ਅਤੇ ਤੈਨਾਤ ਕਰਨ ਦੇ ਲਈ ਜਿਹੜਾ ਵਿਦਰੋਹ ਐਕਟ ਸੀਗਾ ਨਾ, ਉਹਦੀ ਵਰਤੋਂ ਕੀਤੀ ਸੀਗੀ। ਹੁਣ ਵੀ ਸਿਚੁਏਸ਼ਨ ਸਾਰੀ ਸੇਮ ਹੀ ਹੋਈ ਆ। ਉਸੇ ਐਕਟ ਦੇ ਵਰਤੋਂ ਕਰਕੇ ਇਹਨੇ ਉੱਥੇ
ਕਹਿ ਲਓ ਕਿ ਗਵਰਨਰ ਨੂੰ ਵੀ ਅੱਖੋਂ ਪਰੋਖੇ ਕੀਤਾ, ਜਿਹਦੇ ਕਰਕੇ ਗਵਰਨਰ ਨੇ ਵੀ ਉਹਦੇ ਪਰ ਕੇਸ ਠੋਕਿਆ ਕਿ ਤੂੰ ਇੱਦਾਂ ਦਖਲਅੰਦਾਜ਼ੀ ਨਹੀਂ ਦੇ ਸਕਦਾ ਸਾਡੀ ਸਟੇਟ ਦੇ ਵਿੱਚ, ਕੋਈ ਸੰਵਿਧਾਨ ਨਾਂ ਦੀ ਵੀ ਚੀਜ਼ ਹੁੰਦੀ ਆ। ਖੈਰ ਹੁਣ ਜੇ ਆਪਾਂ ਇਹਨੂੰ ਥੋੜ੍ਹਾ ਜਿਹਾ ਇੰਡੀਆ ਦੇ ਨਾਲ ਕੰਪੇਅਰ ਕਰਕੇ ਦੇਖੀਏ, ਇੰਡੀਆ 'ਚ ਜਿਹੜਾ ਧਾਰਾ 355 ਆ ਉਹਦੇ ਵਿੱਚ ਆਪਣੀਆਂ ਸਰਕਾਰਾਂ ਕੀ ਕਰਦੀਆਂ ਨੇ, ਉਹਦੇ ਵਿੱਚ ਵੀ ਤਾਂ ਇਹੀ ਹੁੰਦਾ ਕਿ ਜਦੋਂ ਕੋਈ ਅੰਦਰੂਨੀ ਗੜਬੜ ਦਾ ਬਹਾਨਾ ਲਾਇਆ ਜਾਂਦਾ ਵੀ ਇੱਥੇ ਤਾਂ ਜੀ ਅੰਦਰੂਨੀ ਗੜਬੜ ਬਹੁਤ ਵੱਧ ਗਈ ਆ ਤੇ ਉੱਥੇ ਜਾਂ ਤਾਂ ਅਰਧ-ਸੈਨਿਕ ਬਲ ਲਗਾ ਦਿੱਤੇ ਜਾਂਦੇ, ਜਾਂ ਕਿ ਫਿਰ ਫੌਜ ਨੂੰ ਵੀ ਆਰਡਰ ਦਿੱਤਾ ਜਾਂਦਾ ਆ। ਅਮਰੀਕਾ ਦੇ ਕੇਸ ਵਿੱਚ ਵੀ ਤਾਂ ਹੁਣ ਇਹੀ ਹੋਇਆ, 92 'ਚ ਵੀ ਇਹ ਹੋਇਆ, ਹੁਣ ਵੀ ਇਹ ਹੋਈ ਆ ਕਿ ਪਹਿਲਾਂ ਮਰੀਨਸ ਤਿਆਰ ਕਰ ਲਿਆਂਦੇ ਆ ਜਾਂ ਜਿਹੜੀ ਇੰਟਰਨਲ ਡਿਫੈਂਸ ਉਹ ਲਿਆਂਦੀ ਆ, ਹੁਣ ਕਹਿੰਦੇ ਥੋੜ੍ਹਾ ਹੱਥੋਂ ਬਾਹਰ ਜਾ ਰਿਹਾ ਤਾਂ ਅਸੀਂ ਫੌਜ ਨੂੰ ਵੀ ਉੱਥੇ ਸੱਦਾਂਗੇ। ਸੋ ਇਹਦਾ ਮਤਲਬ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈਗਾ, ਕੜੀਆਂ ਇਹ ਨਾਲੇ ਚੱਲਦੀਆਂ ਪਈਆਂ ਜੀ। ਤੇ ਜਿੱਦਾਂ ਤੁਸੀਂ ਦੱਸਿਆ ਵੀ ਅਸਲ 'ਚ ਹੋਇਆ ਕੀ ਆ, ਟਰੰਪ ਪ੍ਰਸ਼ਾਸਨ ਚਾਹੁੰਦਾ ਆ ਕਿ ਜਿਹੜੇ ਕਹਿ ਲਓ ਵੀ ਅਣਅਧਿਕਾਰਤ ਪ੍ਰਵਾਸੀ ਕਹਿ ਸਕਦੇ ਆਪਾਂ ਜੀ, ਵੀ ਕੰਮਾਂ ਕਾਰਾਂ 'ਤੇ ਲੱਗੇ ਹੋਏ ਆ, ਕੋਈ ਉਹਨਾਂ ਨੂੰ ਹਦਾਇਤ ਨਹੀਂ ਕੀਤੀ, ਕੋਈ ਉਹਨਾਂ ਨੂੰ ਕਹਿ ਲਓ ਪਹਿਲਾਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ। ਤਕਰੀਬਨ ਜੇ ਆਪਾਂ ਗੱਲ ਕਰੀਏ ਵੀ ਉਸੇ ਦਿਨ ਜਿਹੜਾ ਸ਼ੁੱਕਰਵਾਰ ਵਾਲਾ ਦਿਨ ਸੀਗਾ ਉਦੋਂ ਸ਼ੁਰੂਆਤ ਹੋਈ ਇਹਦੀ, ਉਸੇ ਦਿਨ 2 ਜਗ੍ਹਾ ਤੋਂ ਇਹਨਾਂ ਨੇ ਬੰਦੇ ਚੱਕੇ ਆ। ਇੱਕ ਤਾਂ ਪਹਿਲਾਂ ਇਹ ਗਏ ਹੈਗੇ ਆ ਗ੍ਰੇਟਰ ਲਾਸ ਐਂਜਲਸ ਦੇ ਇਲਾਕੇ ਵਿੱਚ 70 ਬੰਦੇ ਗ੍ਰਿਫਤਾਰ ਕੀਤੇ ਆ। ਉਸ ਤੋਂ ਬਾਅਦ ਇਹ ਗਏ ਹੈਗੇ ਆ ਲਾਸ ਐਂਜਲਸ ਦੇ ਟਾਊਨ LA ਦੇ ਵਿੱਚ ਜੀ, ਉੱਥੋਂ ਵੀ ਇਹਨਾਂ ਨੇ ਨਜ਼ਰਬੰਦ ਕੀਤੇ ਆ। ਤੇ ਇਹ ਸਾਰੇ ਇਹ ਕਹਿ ਕੇ ਨਜ਼ਰਬੰਦ ਕੀਤੇ ਆ ਕਿ ਇਹ ਅਣਅਧਿਕਾਰਤ ਪ੍ਰਵਾਸੀ ਆ, ਕਿ ਸਾਨੂੰ ਲੱਗਦਾ ਕਿ ਕੱਚੇ ਕੁੱਚੇ ਆ, ਧੱਕੇ ਨੇ ਕੰਮ ਕਰੀ ਜਾਂਦੇ ਜਾਂ ਕਣਪੜੀਆਂ ਦੇ ਨਾਲ ਸੱਟੀ ਸੁੱਟੀ ਲੱਗੀ ਹੋਈ ਆ। ਹੁਣ ਜਦੋਂ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਆ, ਲੋਕਾਂ ਨੂੰ ਇਹ ਪਤਾ ਲੱਗ ਗਿਆ ਜਾਂ ਮੀਡੀਆ ਨੇ ਕੁਛ ਨਸ਼ਰ ਕਰ ਦਿੱਤਾ ਕਿ ਇਹਨਾਂ ਨੂੰ ਜਿਹੜੀ ਟਾਊਨ LA ਲਾਸ ਐਂਜਲਸ ਦੇ ਵਿੱਚ ਬਿਲਡਿੰਗ ਹੈ, ਉੱਥੇ ਸਾਰਿਆਂ ਨੂੰ ਇਹਨਾਂ ਨੇ ਕੈਦ ਕਰ ਦਿੱਤਾ ਆ। ਤੇ ਜਿੱਦਾਂ ਇਹਨਾਂ ਨੂੰ ਫਿਰ ਪਤਾ ਲੱਗਾ, ਉਹ ਹਰੇਕ ਨੂੰ ਹੁੰਦਾ ਨਾ ਵੀ ਸਾਡੇ ਕੰਟਰੀ ਦੇ ਵੀ ਜ਼ਿਆਦਾ ਬੰਦੇ ਚੱਕ ਲਏ ਆ, ਤੁਸੀਂ ਉੱਥੇ ਮੈਕਸੀਕੋ ਦੇ ਝੰਡੇ ਵੀ ਦੇਖ ਸਕਦੇ ਆ ਜੀ। ਉਹਨਾਂ ਨੇ ਉਸ ਬਿਲਡਿੰਗ ਨੂੰ ਘੇਰ ਕੇ ਲਾਸ ਐਂਜਲਸ ਦੇ ਵਿੱਚ ਉੱਥੇ ਉਹਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹਨਾਂ ਨੇ ਪਹਿਲਾਂ ਉੱਥੇ ਫਿਰ 2100 ਨੈਸ਼ਨਲ ਗਾਰਡ ਤੈਨਾਤ ਕੀਤੇ ਆ, ਲੇਕਿਨ ਮੇਰੇ ਖਿਆਲ ਉਹਨਾਂ ਤੋਂ ਉੱਥੇ ਕੰਟਰੋਲ ਨਹੀਂ ਹੋਇਆ, ਕਿਉਂਕਿ ਜਿਹੜੇ ਸਾਡੇ ਧਰਨੇ ਤੇ ਅਮਰੀਕਾ ਦੇ ਧਰਨੇ 'ਚ ਥੋੜ੍ਹਾ ਜਿਹਾ ਫਰਕ ਹੈਗਾ। ਅਮਰੀਕਾ ਜਦੋਂ ਇਹ ਬੰਦੇ ਧਰਨਾ ਲਾਉਂਦੇ ਨਾ ਤਾਂ ਇਹ ਡਟ ਜਾਂਦੇ ਆ ਮੂਹਰੇ, ਇਹਨਾਂ ਨੂੰ ਨਾ ਤਾਂ ਉੱਥੇ ਡਾਂਗ ਦੀ ਪਰਵਾਹ ਪੈਂਦੀ ਆ ਤੇ ਨਾ ਇਹਨਾਂ ਨੂੰ ਫਿਰ ਗੋਲੀ ਗਾਲੀ ਦੀ ਪਰਵਾਹ ਪੈਂਦੀ ਆ। ਗੋਲੀ ਉਹਨਾਂ ਨੇ ਚਲਾਈਆਂ ਹੈਗੀਆਂ ਰਬੜ ਦੀਆਂ ਗੋਲੀਆਂ। ਉਹ ਤੁਸੀਂ ਦੇਖੀ ਹੋਣੀ ਇੱਕ ਵੀਡੀਓ, ਆਸਟ੍ਰੇਲੀਆ ਦੇ ਚੈਨਲ 9 ਦੀ ਰਿਪੋਰਟਰ ਉੱਥੋਂ ਲਾਈਵ ਕਰਦੀ ਪਈ ਆ ਤੇ ਉਹਦੇ ਉਹ ਰਬੜ ਦੀ ਉੱਥੇ ਗੋਲੀ ਵੀ ਲੱਗ ਗਈ ਆ। ਤੇ ਇਹ ਸਾਰਾ ਘਟਨਾਕ੍ਰਮ ਸੀਗਾ ਜਿਹਦੇ ਵਿੱਚ ਫਿਰ ਅੱਗਾਂ ਲੱਗੀਆਂ ਆ। ਤੇ ਜਿਹੜਾ ਤਾਂ ਟਰੰਪ ਪ੍ਰਸ਼ਾਸਨ ਹੈ ਜਾਂ ਪੁਲਿਸ ਪ੍ਰਸ਼ਾਸਨ ਤਾਂ ਇਹ ਕਹਿੰਦੇ ਵੀ ਸਾਨੂੰ ਐਜ਼ ਏ ਪ੍ਰਸ਼ਾਸਨ ਉੱਥੇ ਇਹ ਸਾਰੀ ਸਰਗਰਮੀ ਹੋ ਰਹੀ ਆ ਤੇ ਸਾਨੂੰ ਜੋ ਹੁਕਮ ਮਿਲਿਆ ਸੀ ਉਹਦੇ ਹਿਸਾਬ ਨਾਲ ਇਹਨੂੰ ਠੱਲ ਪਾਉਣੀ ਸੀਗੀ। ਟਰੰਪ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਅਸੀਂ ਤਾਂ ਅਣਅਧਿਕਾਰਤ ਜਿਹੜੇ ਬੰਦੇ ਉਹ ਤਾਂ ਚੱਕਣੇ ਹੀ ਚੱਕਣੇ, ਸਾਡੀ ਪਾਲਿਸੀ ਦੇ ਅੰਦਰ ਆਉਂਦਾ ਆ। ਤੇ ਪਰ ਇਹਦੇ ਵਿੱਚ ਹੁਣ ਗੇਮ ਥੋੜ੍ਹੀ ਜਿਹੀ ਆਪਾਂ ਕਹਿ ਲਓ ਵੀ ਵਿਰੋਧੀ ਧਿਰ ਨੇ ਜ਼ਰੂਰ ਚੱਕ ਲਈ ਆ। ਉਹਦੇ ਵਿੱਚ ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਜਿਹੜੀ ਕਮਲਾ ਹੈਰਿਸ ਸੀਗੀ, ਉਹਨੇ ਤਾਂ ਇਹਨੂੰ ਕਹਿ ਤਾ ਵੀ ਇਹ ਤਾਂ ਖਤਰਨਾਕ ਕਦਮ ਆ, ਵੀ ਇਹ ਤਾਂ ਅਮਰੀਕਾ ਨੂੰ ਸਾਰਾ ਕੁਝ ਤਬਾਹ ਕਰ ਦੂਗਾ। ਤੇ ਦੂਸਰਾ ਜਿਹੜਾ ਉਹਦਾ ਮੇਅਰ ਸੀਗਾ, ਉਹਨੇ ਕਹਿ ਤਾ ਵੀ ਇਹ ਸਿੱਧੀ ਟਰੰਪ ਪ੍ਰਸ਼ਾਸਨ ਨੇ ਹਫੜਾ ਦਫੜੀ ਜਾਣਬੁੱਝ ਕੇ ਫੈਲਾਈ ਆ। ਸੋ ਇਹ ਸਾਰਾ ਉੱਥੇ ਘਟਨਾਕ੍ਰਮ ਚੱਲਦਾ, ਜਿਹਦੇ ਕਰਕੇ ਉਹਨੇ ਮੁਕੱਦਮਾ ਵੀ ਉੱਤੇ ਦਾਇਰ ਕੀਤਾ ਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ, ਪਰ ਨਾਲ ਇਹ ਆ ਕਿ ਟਰੰਪ ਸਾਹਿਬ ਇਹ ਕਹਿੰਦੇ ਰਹੇ ਆ, ਬਾਕੀ ਜਦੋਂ ਸਾਊਥ ਅਫਰੀਕਾ ਦੀ ਆਪਾਂ ਗੱਲ ਕਰ ਲਈਏ ਕਿ ਉੱਥੇ ਦੇ ਰਾਸ਼ਟਰਪਤੀ ਵੀ ਉੱਥੇ ਗਏ ਆ ਜੀ, ਕਿ ਉਹਨਾਂ ਨੂੰ ਵੀ ਬੋਲਿਆ ਵੀ ਤੁਹਾਡੇ ਦੇਸ਼ ਦੇ ਵਿੱਚ ਹਿੰਸਾ ਹੁੰਦੀ ਆ, ਤੇ ਉਹਨਾਂ ਨੇ ਇੱਕ ਜਵਾਬ ਦਿੱਤਾ ਵੀ ਹਿੰਸਾ ਸਾਰੇ ਪਾਸੇ ਹੁੰਦੀ ਆ ਤੇ ਇਹ ਹਿੰਸਾ ਦੇ ਉੱਤੇ ਠੱਲ ਪੈਣੀ ਚਾਹੀਦੀ ਆ। ਤੇ ਜੋ ਵੀ ਹੈਗਾ, ਪਰ ਦੋਨੇ ਪੱਖ ਜੇ ਆਪਾਂ ਦੇਖੀਏ ਹਰ ਇੱਕ ਦਾ ਆਪਣਾ ਰੀਜ਼ਨ ਜਿਹੜਾ ਆ ਉਹ ਹੈਗਾ ਆ। ਤੇ ਆਪਾਂ ਜਾਵੇ ਦਲਜੀਤ ਮਾਫ ਕਰਨਾ, ਅਗਲੇ ਵਿਸ਼ੇ 'ਤੇ ਜਾਣ ਤੋਂ ਪਹਿਲਾਂ ਮੈਂ ਇੱਥੇ ਕਹਿਣਾ ਥੋੜ੍ਹੀ ਜਾਤੀ ਰਾਏ ਦੇਣਾ ਚਾਹੁੰਦਾ ਜੀ, ਕਿਉਂਕਿ ਮੈਂ ਇਹਨਾਂ ਦੀਆਂ ਅਮਰੀਕਨ ਪੋਸਟ ਵੀ ਦੇਖੀਆਂ ਸਾਰੀਆਂ। ਇਹ ਨਹੀਂ ਕਿ ਸਾਰਾ ਮੀਡੀਆ ਆਪਾਂ ਕਹਿ ਲਈਏ ਵੀ ਵਿਕਿਆ ਹੀ ਹੋਇਆ ਆ। ਕੁਛ ਯੂਰਪ ਦੇ ਜਾਂ ਅਮਰੀਕਨ ਜਿਹੜੇ ਅਦਾਰੇ ਆ ਉਹ ਸੱਚ ਵੀ ਲਿਖ ਦਿੰਦੇ ਆ ਔਰ ਸ਼ਰੇਆਮ ਲਿਖ ਦਿੰਦੇ ਆ, ਉਹ ਨਹੀਂ ਪਰਵਾਹ ਕਰਦੇ ਵੀ ਕਿਹੜੀ ਸਰਕਾਰ ਆ ਮੂਹਰੇ। ਉਹਦੇ ਵਿੱਚ ਸਾਫ਼ ਇਹ ਚੀਜ਼ ਹੁਣ ਦੇਖਣ ਨੂੰ ਮਿਲਦੀ ਹੈ ਕਿ ਜੇ ਆਹੀ ਚੀਜ਼ਾਂ ਆਹੀ ਵਰਤਾਰਾ ਟਰੰਪ ਕਰਦਾ ਰਿਹਾ ਤਾਂ ਆਉਂਦੇ 2 ਸਾਲਾਂ ਦੇ ਵਿੱਚ ਅਮਰੀਕਾ ਦਾ ਜਿਹੜਾ ਵਸਨੀਕ ਹੈ ਨਾ, ਜਿਹੜੇ ਉਹਨੂੰ ਵੋਟ ਵੀ ਪਾਈ ਆ, ਉਹ ਵੀ ਮੱਥੇ 'ਤੇ ਹੱਥ ਮਾਰ ਕੇ ਸੋਚੂਗਾ ਵੀ ਬਹੁਤ ਵੱਡੀ ਗਲਤੀ ਹੋ ਗਈ ਆ, ਅਮਰੀਕਾ ਬਹੁਤ ਨਿਵਾਣ ਵੱਲ ਜਾ ਸਕਦਾ ਹੈ। ਤੇ ਖਾਸ ਤੌਰ 'ਤੇ ਜਦੋਂ ਹੁਣ ਫਿਰ ਇੰਗਲੈਂਡ ਦੇ ਵਿੱਚ
ਅਮਰੀਕਾ ਤੇ ਚਾਈਨਾ ਦੀ ਹੁਣ ਮੀਟਿੰਗ ਫੇਰ ਸ਼ੁਰੂ ਹੋਈ ਆ ਜੀ ਵੀ ਜਿਸ ਤਰੀਕੇ ਦੇ ਨਾਲ ਟੈਰਿਫ ਲਿਆਂਦੇ ਗਏ ਸੀ, ਇੱਕ ਬਹੁਤ ਵੱਡਾ ਮੁੱਦਾ ਜਿਹੜਾ ਉਹ ਉਛਾਲਿਆ ਗਿਆ ਸੀ। ਪਰ ਦੋਨੇ ਹੁਣ ਦੇਸ਼ਾਂ ਦੇਖਦੇ ਆ ਵੀ ਸ਼ਾਇਦ ਸਾਡੇ ਇਹ ਹਿੱਤਾਂ ਦੇ ਵਿੱਚ ਨਹੀਂ, ਹਿੱਤ ਟਕਰਾਉਣ ਦੇ ਵਿੱਚ ਆ, ਜਾਂ ਕਹਿ ਲਓ ਕਿ ਟਰੰਪ ਸਾਹਿਬ ਬਿਲਕੁਲ ਉਸ ਤਰ੍ਹਾਂ ਦੀਆਂ ਤਕਨੀਕਾਂ ਲੈ ਕੇ ਆਏ ਜਿੱਦਾਂ ਮੋਦੀ ਸਾਹਿਬ ਆਏ ਸੀ, GST ਲੈ ਕੇ ਆ ਗਏ, ਨੋਟਬੰਦੀ ਲੈ ਕੇ ਆ ਗਏ, ਵੀ ਉਹਦੇ ਉੱਤੇ ਵਰਕਆਊਟ ਨਹੀਂ, ਵੀ ਉਹਦੇ ਜਿਹੜੇ ਡਿਸੀਜਨ ਆ ਉਸ ਤੋਂ ਬਾਅਦ ਉਹਨਾਂ ਦੇ ਕੀ ਅੱਗੇ ਪ੍ਰਭਾਵ ਜਿਹੜੇ ਨਿਕਲਣਗੇ, ਲੋਕ ਅਸੈਪਟ ਵੀ ਕਰਨਗੇ ਜਾਂ ਨਹੀਂ ਕਰਨਗੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਜੀ। ਤੇ ਜਥੇਦਾਰ ਸਾਹਿਬ ਦੀ ਗੱਲ ਆਪਾਂ ਕਰ ਲਈਏ, ਗੜਗੱਜ ਸਾਹਿਬ ਦੀ। ਤੇ ਪਹਿਲਾਂ ਇਹ ਵੈਸੇ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਟਕਰਾਅ ਹੋ ਸਕਦਾ, ਘੱਲੂਘਾਰਾ ਦਿਵਸ ਜਿਹੜੇ ਆ ਚੱਲ ਰਹੇ ਸੀ, ਜੀ ਅਕਾਲ ਤਖਤ ਦੀ ਮਰਿਆਦਾ ਦਾ ਸਵਾਲ ਸੀ। ਪਰ ਜਿਸ ਤਰੀਕੇ ਦੇ ਨਾਲ ਇਹ ਸ਼ਲਾਘਾਯੋਗ ਹੈ ਕਿ ਸਾਰੇ ਧਿਰਾਂ, ਚਾਹੇ ਉਹ ਦਮਦਮੀ ਟਕਸਾਲ ਦੀ ਗੱਲ ਕਰ ਲਈਏ, ਨਿਹੰਗ ਜਥੇਬੰਦੀਆਂ ਦੀ ਗੱਲ ਕਰ ਲਈਏ, ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ, ਵੀ ਇਹਨਾਂ ਨੇ ਇੱਕ ਰਲ ਮਿਲ ਬੈਠ ਕੇ ਬਹੁਤ ਵਧੀਆ ਇੱਕ ਸੁਨੇਹਾ ਕੌਮ ਨੂੰ ਵੀ ਦਿੱਤਾ ਆ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਮਸਲੇ ਆ, ਜਾਣੀ ਇੱਕ ਸੰਦੇਸ਼ ਜ਼ਰੂਰ ਦਿੱਤਾ ਆ ਕਿ ਕੋਈ ਐਡੀ ਵੱਡੀਆਂ ਲੜਾਈਆਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਸੋਲਵ ਨਹੀਂ ਕਰ ਸਕਦੇ। ਸੋਲਵ ਅਸੀਂ ਕਰ ਸਕਦੇ ਹਾਂ, ਪਰ ਉਹਦੇ ਲਈ ਜ਼ਰੂਰੀ ਇਹੀ ਹੈ ਕਿ ਅਸੀਂ ਥੋੜ੍ਹਾ ਜਿਹਾ ਲਚਕੀਲੇ ਜਿਹੜੇ ਹੋਈਏ। ਪਰ ਹੁਣ ਤੁਸੀਂ ਭਵਿੱਖ ਉਹਨਾਂ ਦਾ ਕੀ ਦੇਖਦੇ ਹੋ, ਗੜਗੱਜ ਸਾਹਿਬ ਦਾ? ਕਿਉਂਕਿ ਦੇਖੋ ਦੋਨਾਂ ਤਰ੍ਹਾਂ ਦੀਆਂ ਆਪਣੀਆਂ ਆਪਣੀਆਂ ਜਿਹੜੀਆਂ ਗੱਲਾਂ ਹੈਗੀਆਂ ਆ, ਪਰ ਗੜਗੱਜ ਸਾਹਿਬ ਨੂੰ ਇੱਕ ਧਿਰ ਇਹ ਕਹਿ ਰਹੀ ਆ ਕਿ ਕਾਫੀ ਵਧੀਆ ਕੰਮ ਜਿਹੜਾ ਆ ਉਹ ਕੀਤਾ ਆ, ਅਤੇ ਖਾਸ ਤੌਰ ਦੇ ਉੱਤੇ ਜਿਹੜਾ ਸੰਦੇਸ਼ ਭਾਵੇਂ ਨਹੀਂ ਦਿੱਤਾ, ਪਰ ਅਰਦਾਸ ਦੇ ਤੌਰ ਦੇ ਉੱਤੇ ਆਪਣੀ ਜਿਹੜੀ ਬੇਨਤੀ ਆ ਉਹ ਕਰ ਦਿੱਤੀ ਆ। ਇਸ ਟਾਈਮ 'ਚ ਆਪਾਂ ਪੰਜਾਬ ਦੀ ਦੋ ਕੁ ਸੁਰਖੀਆਂ ਚੱਕੀਆਂ ਨਾ ਇਹਨਾਂ ਘੰਟਿਆਂ ਦੀਆਂ। ਇੱਕ ਤਾਂ ਇਹੀ ਸੁਰਖੀ ਜਿਹੜੀ ਤੁਸੀਂ ਹੁਣੇ ਵਰਤੋਂ 'ਚ ਲਿਆਂਦੀ ਆ, ਹਰੇਕ ਜਗ੍ਹਾ ਸਿਰਲੇਖ ਬਣ ਰਿਹਾ ਕਿ ਜਥੇਦਾਰ ਗੜਗੱਜ ਦੀ ਛੁੱਟੀ ਹੋ ਸਕਦੀ ਆ ਕਿ ਨਹੀਂ ਹੋ ਸਕਦੀ, ਜਾਂ ਉਹਨਾਂ ਨੂੰ ਲਾਭ ਵੀ ਦਿੱਤਾ ਜਾਵੇ ਤੇ ਪਤਾ ਮਹਿਸੂਸ ਵੀ ਨਾ ਹੋਵੇ ਬੰਦੇ ਨੂੰ ਕਿ ਮੈਨੂੰ ਲਾਇਆ ਗਿਆ ਆ ਜੀ। ਸੋ ਇਹ ਕਹਾਣੀ ਨੂੰ ਜੇ ਆਪਾਂ ਥੋੜ੍ਹਾ ਜਿਹਾ ਛੋਟਾ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ, ਦੇਖੋ ਇੱਕ ਪਾਸੇ ਸਾਡੇ ਕੋਲ ਹੈਗਾ ਅਕਾਲੀ ਦਲ, ਇੱਕ ਪਾਸੇ ਪਈ ਆ BJP। ਰਹੇ ਤਾਂ ਪਹਿਲਾਂ ਭਾਈ ਹੋਈ ਆ ਇਹ ਕਾਫੀ ਸਾਲਾਂ ਤੱਕ, ਲੇਕਿਨ ਟੁੱਟਣ ਤੋਂ ਬਾਅਦ ਹੁਣ ਜੇ ਆਪਾਂ ਇਹਨਾਂ ਦੇ ਵਿਚਾਲੇ ਫੇਰ ਦੁਬਾਰਾ ਗੱਠਜੋੜ ਰੱਖ ਦਈਏ, ਫੇਰ ਸਾਨੂੰ ਸਮੀਕਰਨਾਂ ਨੂੰ ਸਮਝਣਾ ਪਊਗਾ ਵੀ ਇਹ ਗੱਠਜੋੜ ਅਗਰ ਸੰਭਵ ਹੁੰਦਾ ਆ ਤਾਂ ਕੀ ਇਹਦੀਆਂ ਕੜੀਆਂ ਇਸ ਸਿਰਲੇਖ ਨਾਲ ਜੁੜਦੀਆਂ ਕਿ ਜਥੇਦਾਰ ਸਾਹਿਬ ਦੀ ਛੁੱਟੀ ਹੋ ਰਹੀ ਹੈ ਕਿ ਨਹੀਂ ਹੋ ਰਹੀ। ਜੇ ਹੋ ਰਹੀ ਤਾਂ ਕੌਣ ਆ ਰਿਹਾ, ਜੇ ਨਹੀਂ ਹੋ ਰਹੀ ਤਾਂ ਫਿਰ ਕੌਣ ਨਹੀਂ ਆ ਰਿਹਾ, ਜਾਂ ਉਹਦੀ ਜਗ੍ਹਾ 'ਤੇ ਹੋਰ ਕੌਣ ਆ ਰਹੇ ਆ। ਦੋ ਸ਼ਖਸ ਆ ਜਿਹਦੇ ਵਿੱਚ ਇਹ ਅਹਿਮ ਰੋਲ ਨਿਭਾਉਣਗੇ। ਮੈਂ ਸਾਫ਼ ਸ਼ਬਦਾਂ 'ਚ ਕਹਿ ਦਿੰਦਾ ਵੀ ਇਹ ਗੱਠਜੋੜ ਵੱਲ ਨੂੰ ਇਹ ਵਧਣਗੇ ਹੁਣ, ਕਿਉਂਕਿ ਜੋ ਉੱਥੇ ਦਾ ਵਰਤਾਰਾ ਚੱਲ ਕੇ ਹਟਿਆ। ਡੇਰਾ ਬਿਆਸ ਦਾ ਰੋਲ ਪਹਿਲਾਂ ਤਾਂ ਅਹਿਮ ਰਹੂਗਾ ਇਹਦੇ ਵਿੱਚ, ਢਿੱਲੋਂ ਸਾਹਿਬ ਦਾ ਰੋਲ ਉਹਨਾਂ ਦੇ ਮੁਖੀ ਦਾ ਅਹਿਮ ਰਹੂਗਾ, ਅਤੇ ਇੱਕ ਆਪਣੇ ਕੋਲ ਰਖੜਾ ਬ੍ਰਦਰਸ ਜੋ ਮੇਰੀਆਂ ਸਮੀਕਰਨਾਂ ਕਹਿਣੀਆਂ ਆ, ਇਹ ਦੋਨੋਂ ਮੁਖੀ ਵਿੱਚ ਬੈਠ ਕੇ ਇਹ ਗੱਠਜੋੜ ਨੂੰ ਸੰਭਵ ਕਰਨਗੇ। ਇਹਨਾਂ ਤੋਂ ਬਗੈਰ ਵੈਸੇ ਗੱਠਜੋੜ ਹੋਣਾ ਵੀ ਹੈ ਨਹੀਂਗਾ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਥੇਦਾਰ ਦੀ ਕੀ ਛੁੱਟੀ ਹੋਊਗੀ ਜਾਂ ਨਹੀਂ ਹੋਊਗੀ, ਜਾਂ ਫਿਰ ਉਹਦੀ ਜਗ੍ਹਾ 'ਤੇ ਉਹ ਖਾਲੀ ਜਗ੍ਹਾ ਕੌਣ ਪੂਰੀ ਕਰਨ ਆਊਗਾ। ਸਾਨੂੰ ਥੋੜ੍ਹਾ ਧਾਮੀ ਸਾਹਿਬ ਦਾ ਵੀ ਦੇਖਣਾ ਪਏਗਾ ਆਪਾਂ ਨੂੰ। ਗੁਰਨਾਮ ਸਿੰਘ ਧੁੰਮਾ ਹੁਣੀ ਕਿਹਾ ਸੀਗਾ ਕਿ ਆਪਾਂ ਬਾਦਲ ਸਾਹਿਬ ਦਾ ਉੱਥੇ ਘਰ ਜਾ ਕੇ ਉਹਨਾਂ ਦਾ ਧਰਨਾ ਲਾਉਣਾ, ਵੀ ਉਹਨਾਂ ਦਾ ਮਤਲਬ ਕਿ ਵਿਰੋਧ ਕਰਨਾ ਆਪਾਂ ਨੇ, ਵੀ ਤੁਸੀਂ ਫੇਰ ਦੁਬਾਰਾ ਆ ਕੇ ਉੱਥੇ ਗੱਦੀ 'ਤੇ ਬੈਠ ਗਏ ਹੋ, ਫਿਰ ਇੰਨੀ ਗੇਮ ਖੇਲਣ ਦੀ ਕੀ ਲੋੜ ਸੀਗੀ। ਇਹਦਾ ਮਤਲਬ ਇੱਕ ਪਾਸੇ ਸਾਡੇ ਕੋਲ SGPC ਫਸੀ ਪਈ ਸੀ, ਧਾਮੀ ਸਾਹਿਬ ਸੀਗੇ, ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਵਿੱਚ ਬਾਦਲ ਸਾਹਿਬ ਕਹਿ ਲਓ ਕਿ ਅੜੇ ਪੈ ਸੀਗੇ, ਲਓ ਮੈਂ ਦੁਬਾਰਾ ਆ ਕੇ ਆਇਆ। ਹੁਣ ਹਰਨਾਮ ਸਿੰਘ ਧੁੰਮਾ ਨੇ ਜਿਹੜੀ ਗੇਮ ਖੇਡੀ ਆ, ਪਹਿਲੀ ਗੱਲ ਤਾਂ ਧਾਮੀ ਸਾਹਿਬ ਨੂੰ ਥੋੜ੍ਹੀ ਜਿਹੀ ਸ਼ਾਬਾਸ਼ ਜਾਂਦੀ ਆ ਕਿ ਧਾਮੀ ਸਾਹਿਬ ਨੇ ਇਹਨਾਂ ਦੀ ਪਹਿਲਾਂ ਤਾਂ ਪ੍ਰੈਸ ਕਾਨਫਰੰਸ ਆਪਣੀ ਜਿਹੜੀ ਉਹਨਾਂ ਦੇ ਵਿੱਚ ਇਕੱਠਿਆਂ ਕੀਤੀ ਆ, ਉਹ ਥੋੜ੍ਹੀ ਜਿਹੀ ਉਦੋਂ ਵੈਸੇ ਮੀਡੀਆ 'ਚ ਵੀ ਨਸ਼ਰ ਹੋ ਗਈ ਆ। ਸਭ ਤੋਂ ਪਹਿਲਾਂ ਤਾਂ ਧਾਮੀ ਸਾਹਿਬ ਨੇ ਕੀ ਕੀਤਾ ਕਿ ਧੁੰਮਾ ਸਾਹਿਬ ਨੂੰ ਮਨਾ ਲਿਆ ਕਿ ਤੁਸੀਂ ਉਹਨਾਂ ਦਾ ਘਰਾਓ ਕਰਨ ਨਹੀਂ ਜਾਣਾ। ਧੁੰਮਾ ਸਾਹਿਬ ਮੰਨ ਗਏ, ਇਹ ਕਹਿ ਕੇ ਮੰਨ ਗਏ ਕਿ ਚਲੋ ਤੁਹਾਨੂੰ ਅਸੀਂ ਟਾਈਮ ਦੇ ਦਿੰਦੇ ਹਾਂ, ਅਤੇ ਜੇ ਤੁਸੀਂ ਫਿਰ ਓਪਨ ਵਾਲਾ ਫਿਰ ਉੱਥੇ ਤੋਂ ਉੱਥੇ ਰਿਹਾ ਤਾਂ ਅਸੀਂ ਤਾਂ ਫਿਰ ਧਰਨੇ 'ਤੇ ਬੈਠੇ ਹੀ ਹਾਂ, ਫਿਰ ਤਾਂ ਅਸੀਂ ਦੁਬਾਰਾ ਆ ਜਾਣਾ ਆ। ਇੱਕ ਤਾਂ ਇਹ ਚੀਜ਼ ਆਪਾਂ ਨੂੰ ਸਮਝਣੀ ਪਊਗੀ। ਦੂਸਰਾ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਜੇ ਉਹਨਾਂ ਨੇ ਤੁਹਾਨੂੰ ਟਾਈਮ ਦੇ ਦਿੱਤਾ, ਨਾਲ ਇਹ ਵੀ ਸੁਰਖੀ ਬਾਹਰ ਆ ਗਈ ਕਿ ਜਥੇਦਾਰਾਂ ਦੀ ਸਹਿਮਤੀ ਦੀ ਗੱਲ ਹੋ ਰਹੀ ਆ, ਤੁਹਾਨੂੰ ਕੋਈ ਬਹੁਤ ਸ਼ੁਭ ਸੁਣਨ ਨੂੰ ਮਿਲੂਗਾ। ਹੁਣ ਇਹਨੂੰ ਸਮਝਣਾ ਪਊਗਾ ਵੀ ਜਥੇਦਾਰਾਂ ਦੀ ਸਹਿਮਤੀ ਦੀ ਗੱਲ ਕਿਹੜੀ ਹੋ ਰਹੀ ਆ। ਇਹਦਾ ਮਤਲਬ ਤੁਸੀਂ ਗੜਗੱਜ ਸਾਹਿਬ ਉਹਨਾਂ ਨੂੰ ਲਾ ਕੇ ਫਿਰ ਸਹਿਮਤੀ ਵਾਲੀ ਉਹ ਡੈਫੀਨੇਸ਼ਨ ਤਾਂ ਨਹੀਂ ਲੈ ਕੇ ਆ ਸਕਦੇ ਹੈਗੇ। ਇਹਦਾ ਮਤਲਬ ਜੇ ਜਥੇਦਾਰਾਂ ਦੀ ਸਹਿਮਤੀ ਹੋ ਰਹੀ ਆ, ਜਿਹੜੇ ਇੱਕ ਦੂਸਰੇ ਨਾਲ ਨਾਰਾਜ਼ ਆ, ਅਤੇ ਅਗਰ ਫਿਰ ਗੱਠਜੋੜ ਹੁੰਦਾ ਆ ਤਾਂ ਉਸ ਗੱਠਜੋੜ ਦੇ ਵਿੱਚ ਦੋ ਚੀਜ਼ਾਂ ਸਾਹਮਣੇ ਨਿਕਲ ਕੇ ਆਉਣਗੀਆਂ, ਜਿਹੜਾ ਮੈਨੂੰ ਲੱਗਦਾ। ਪਹਿਲੀ ਗੱਲ ਤਾਂ ਫਿਰ ਬੰਦੀ ਸਿੰਘ ਹੋ ਸਕਦਾ ਇੱਕ ਛੱਡ ਦਿੱਤਾ ਜਾਵੇ, ਦੋ ਛੱਡ ਦਿੱਤੇ ਜਾਣ, 3 4 ਜਾਂ ਵੱਧ ਤੋਂ ਵੱਧ 5,
ਇੰਨੇ ਕੁ ਤੱਕ ਇਹਨਾਂ 'ਚ ਕੁਛ ਨਾ ਕੁਛ ਤਾਂ ਛੱਡਿਆ ਜਾਏਗਾ, ਕਿਉਂਕਿ ਜੇ ਬੰਦੀ ਸਿੰਘ ਨਾ ਛੱਡੇਗੇ ਤਾਂ ਜਥੇਦਾਰਾਂ ਦੇ ਜਿਹੜਾ ਗੱਠ ਜੋੜਿਆ ਉਹ ਰਹਿਣਾ ਨਹੀਂ ਹੈਗਾ, ਫਿਰ ਰੌਲਾ ਪੈ ਜਾਣਾ। ਹੋ ਸਕਦਾ ਧੁੰਮਾ ਹੋਣੀ ਫਿਰ ਦੁਬਾਰਾ ਉੱਥੇ ਸਟ੍ਰਾਈਕ 'ਤੇ ਚਲੇ ਜਾਣ। ਦੂਸਰਾ, ਜੇ ਗੱਠਜੋੜ ਹੁੰਦਾ ਆ ਔਰ ਬੰਦੀ ਸਿੰਘ ਛੱਡੇ ਜਾਂਦੇ ਆ, ਮਸਲਾ ਇਹ ਆ ਕਿ ਉਹਨਾਂ ਦੇ ਵਿੱਚ ਜਿਹੜਾ ਫਿਰ ਬਾਹੂਬਲੀ ਆ ਉਹਨੂੰ ਪਦਵੀ ਤਾਂ ਦੇਣੀ ਪਊਗੀ। ਬਾਹੂਬਲੀ ਕੌਣ ਆ? ਬਲਵੰਤ ਸਿੰਘ ਰਾਜੋਆਣਾ। ਬਲਵੰਤ ਸਿੰਘ ਰਾਜੋਆਣੇ ਨੂੰ ਜਥੇਦਾਰ ਬਣਾਉਣਾ ਪਊਗਾ ਫਿਰ ਇਹਨਾਂ ਨੂੰ। ਸੋ ਫਿਲਹਾਲ ਦੀਆਂ ਜਿਹੜੀਆਂ ਸਮੀਕਰਨਾਂ ਆ ਉਹ ਇਹੀ ਦੱਸਦੀਆਂ ਆ ਕਿ ਇਹ ਫਿਰ ਸਮੀਕਰਨ ਹੋ ਸਕਦੀ ਹੈ ਜੇ ਇਹ ਗੱਠਜੋੜ ਹੋ ਕੇ ਬਾਹਰ ਨਿਕਲਦੇ ਆ ਜੀ। ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਉੱਥੇ ਕੀ ਕਿਹਾ ਆ, ਜਿਹੜਾ ਡੇਰਾ ਬਿਆਸ ਦੇ ਮੁਖੀ ਆ, ਉਹਨਾਂ ਨੇ ਉਹੀ ਚੀਜ਼ ਰਿਪੀਟ ਕੀਤੀ ਆ ਜੋ ਧਾਮੀ ਸਾਹਿਬ ਨੇ ਸੈੱਟ ਕੀਤੀ ਆ ਅਤੇ ਧੁੰਮਾ ਹੁਣੀ ਬੋਲ ਰਹੇ ਆ। ਇਹਦਾ ਮਤਲਬ ਇਹ ਵਿਚੋਲਗੀ ਨਿਗਾਉਣਗੇ। ਹੁਣ ਸਾਡੇ ਕੋਲ ਬਲਵੰਤ ਸਿੰਘ ਰਾਜੋਆਲਾ, ਇਹਦਾ ਮਤਲਬ ਜੇ ਆਪਾਂ ਹੁਣ ਦਾ ਰਿਜ਼ਲਟ ਕੱਢੀਏ, ਰਿਜ਼ਲਟ ਕੀ ਨਿਕਲਦਾ ਕਿ ਜੇ ਇਹ ਵਿਉਂਤ ਇੱਦਾਂ ਹੀ ਬਣਦੀ ਆ, ਬਲਵੰਤ ਸਿੰਘ ਰਾਜੋਆਲਾ ਪੱਕਾ ਜਥੇਦਾਰ ਬਣੂਗਾ। ਲੇਕਿਨ ਜਿਹੜੇ ਕੁਲਦੀਪ ਸਿੰਘ ਗੜਗੱਜ ਹੁਣੀ ਆ, ਉਹਨਾਂ ਦੀ ਛੁੱਟੀ ਨਹੀਂ ਕੀਤੀ ਜਾਊਗੀ, ਪਰ ਉਹਨਾਂ ਦੀ ਜਿਹੜੀ ਇਹ ਕਾਰਜਕਾਰੀ ਜਥੇਦਾਰੀ ਆ ਉਹ ਵਾਪਸ ਲਈ ਜਾਊਗੀ। ਜੇ ਉਹਨਾਂ ਦੀ ਕਾਰਜਕਾਰੀ ਜਥੇਦਾਰੀ ਵਾਪਸ ਲਈ ਗਈ ਆ, ਹੁਣ ਤੁਸੀਂ ਆਪ ਸੋਚ ਲਓ ਫਿਰ ਉਹਨਾਂ ਨੂੰ ਖੁਸ਼ ਕਿੱਦਾਂ ਰੱਖਣਾ ਆ? ਉਹਨਾਂ ਨੂੰ ਜਥੇਦਾਰੀ ਦੇ ਬਰਾਬਰ ਜਥੇਦਾਰੀ ਕਿਹੜੀ ਦੇਣੀ ਆ? ਤਖਤ ਸ੍ਰੀ ਅਕਾਲ ਤਖਤ ਦੀ ਜਿਹੜੀ ਉਹਨਾਂ ਦੀ ਜਥੇਦਾਰੀ ਸੀ, ਦੁਬਾਰਾ ਉੱਥੇ ਉਹਨਾਂ ਨੂੰ ਸ਼ੋਭਿਤ ਕੀਤਾ ਜਾਊਗਾ। ਸੋ ਮੇਰੇ ਹਿਸਾਬ ਦੇ ਨਾਲ ਇਹ ਸਮੀਕਰਨਾਂ ਬਣਦੇ ਸਾਰੇ ਆ। ਇਹਦੇ ਨਾਲ ਹੀ ਸਾਰੇ ਖੁਸ਼ ਰਹਿਣਗੇ, ਜਥੇਦਾਰ ਵੀ ਓਕੇ ਹੋਣਗੇ, ਧੁੰਮਾ ਸਾਨੂੰ ਧਰਨਾ ਲਾਉਣ ਦੀ ਵੀ ਨਹੀਂ ਲੋੜ ਪਊਗੀ, ਅਤੇ ਮੈਨੂੰ ਲੱਗਦਾ ਫਿਰ ਗੱਠਜੋੜ ਵੀ ਬਹੁਤ ਹਿਸਾਬ ਦੇ ਨਾਲ ਹੋ ਜਾਊਗਾ ਜੀ। ਹੁਣ ਆਵਾਮ ਨੂੰ ਸਮਝਣਾ ਪਏਗਾ ਵੀ ਇਹ ਗੇਮ ਫਿਰ ਉਹਨਾਂ ਨੇ ਕਿਆ ਖੇਡੀ ਆ ਜੀ। ਅਤੇ ਚਲੋ ਖੈਰ, ਅਤੇ ਜਿਹੜੀ ਸਾਡੇ ਵਰਗੇ ਲੋਕਾਂ ਦੀ ਤੇ ਇਹ ਹੈ ਕਿ ਧਾਰਮਿਕ ਇੱਕ ਇਸ਼ਟਾ ਬਣੀ ਹੋਈ ਆ ਜੀ, ਅਤੇ ਮਗਰ ਗੇਮਾਂ ਜਿਹੜੀਆਂ ਆ ਉਹ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕਾਫੀ ਹੈਗੀਆਂ, ਪਰ ਉੱਧਰ ਚੱਲਦੇ ਆ ਜਿਮਨੀ ਚੋਣ ਦੇ ਵੱਲ। ਜਿਮਨੀ ਚੋਣ ਸਰਕਾਰ ਦੇ ਲਈ ਬੜੀ ਅਹਿਮ ਹੁੰਦੀ ਆ, ਕਿਉਂਕਿ ਜੇ ਜਿਮਨੀ ਚੋਣ ਹਾਰ ਜਾਂਦੇ ਆ ਤਾਂ ਲੋਕਾਂ ਦੇ ਵਿੱਚ ਇਹ ਜਾਂਦਾ ਆ ਕਿ ਸਰਕਾਰ ਹੀ ਹਾਰ ਗਈ, ਕਿ ਸਰਕਾਰੀ ਮਸ਼ੀਨਰੀ ਜਾਂ ਸਭ ਕੁਛ ਜਿਹੜਾ ਆ ਲਾਮ ਲਸ਼ਕਰ ਲੱਗਾ ਹੁੰਦਾ ਆ ਜੀ। ਪਰ ਜਿਸ ਤਰੀਕੇ ਦੇ ਨਾਲ ਜਿਹੜੇ ਹਮਲੇ ਕੀਤੇ ਜਾ ਰਹੇ ਇੱਕ ਦੂਜੇ ਦੇ ਉੱਤੇ ਅਤੇ ਲੀਡਰਾਂ ਦੇ ਉੱਤੇ ਇਹ ਦੋਸ਼ ਲਾਏ ਜਾਂਦੇ ਆ ਵੀ ਚਲੋ ਡੋਪ ਟੈਸਟ ਵਾਲਾ ਫਿਰ ਪਹਿਲਾਂ ਕੈਪਟਨ ਸਾਹਿਬ ਵੇਲੇ ਚੱਲਿਆ ਸੀ, ਚਲੋ ਵੀ ਆਪਾਂ ਸਾਰੇ ਜਿਹੜੇ ਡੋਪ ਟੈਸਟ ਕਰਵਾਉਂਦੇ ਆ। ਇਸ ਵਾਰ ਵੀ ਇੱਦਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ, ਜਾਂ ਜਿਹੜੀ ਮੁੱਖ ਮੰਤਰੀ ਦੀ ਪੋਸਟ ਹਟਾ ਕੇ ਕੇਜਰੀਵਾਲ ਸਾਹਿਬ ਬੈਠਣਗੇ, ਜਾਂ ਰਾਜ ਸਭਾ ਦੇ ਵਿੱਚ ਕੇਜਰੀਵਾਲ ਜਾਣਗੇ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ। ਪਰ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੀ ਸੱਤਾ ਧਿਰ ਜਿਹੜੀ ਹੈਗੀ ਆ, ਕਿ ਚਾਹੇ ਉਹ ਬੇਰੁਜ਼ਗਾਰੀ ਆ, ਗਰੀਬੀ ਆ, ਅਤੇ ਉਹਨਾਂ ਉੱਤੇ ਗੱਲ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ। ਅਤੇ ਉਹ ਤੁਹਾਨੂੰ ਕੀ ਲੱਗਦਾ ਵੀ ਮੁੱਦਿਆਂ ਤੋਂ ਪਰੇ ਦੀਆਂ ਗੱਲਾਂ? ਹੁਣ ਜੇ ਇਹ ਕਹੀਏ ਵੀ ਪੰਜਾਬ ਦੀ ਆਵਾਮ ਪੜ੍ਹੀ ਲਿਖੀ ਨਹੀਂ ਹੈਗੀ, ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈ ਕਿ ਮੁੱਦਿਆਂ ਤੋਂ ਬਾਹਰਲੀਆਂ ਗੱਲਾਂ ਕਰਦੇ ਆ। ਤੁਸੀਂ ਰਵੀਸ਼ ਕੁਮਾਰ ਉਹਨਾਂ ਦਾ ਨਵਾਂ YouTube ਚੈਨਲ ਸੁਣਿਆ ਹੋਣਾ, ਉਹਨਾਂ ਨੇ ਉਹਦਾ ਨਾਂ ਰੱਖਿਆ ਫਾਲਤੂ ਬਾਤ। ਨਾਮ ਬੜਾ ਘੱਟ ਕੇ ਰੱਖਿਆ, ਮੈਂ 1-2 ਐਪੀਸੋਡ ਉਹਨੇ ਸੁਣ ਕੇ ਦੇਖੇ। ਉਹ ਕਹਿੰਦਾ ਵੀ ਮੈਂ ਫਾਲਤੂ ਬਾਤ ਇਸ ਕਰਕੇ ਰੱਖਿਆ ਕਿਉਂਕਿ ਫਾਲਤੂ ਬਾਤ ਹੀ ਹੋ ਰਹੀ ਆ। ਜੇ ਸਾਰੇ ਫਾਲਤੂ ਬਾਤ ਹੀ ਕਰਦੇ ਆ ਔਰ ਤੁਸੀਂ ਵੀ ਉਹ ਫਾਲਤੂ ਬਾਤ ਲਈ ਫਾਲਤੂ ਸਮਾਂ ਕੱਢਣ ਨੂੰ ਤਿਆਰ ਆ ਔਰ ਤੁਸੀਂ ਕੱਢਦੇ ਆ, ਫਿਰ ਮੇਰੀ ਵੀ ਫਾਲਤੂ ਬਾਤ ਸੁਣ ਲਓ। ਇਹ ਜਿਹੜਾ ਪੰਜਾਬ ਦੇ ਵਿੱਚ ਡੋਪ ਹੋਈ ਪਈ ਆ, ਡੋਪ ਟੈਸਟ ਕਰ ਲਓ, ਇਹਦਾ ਕਰ ਲਓ, ਉਹਦਾ ਕਰ ਲਓ, ਇਹਦੀ ਸ਼ਰਾਬ ਚੈੱਕ ਕਰ ਲਓ, ਇਹ ਉਹ ਫਲਾਨਾ ਖਾਂਦਾ ਆ, ਇਹ ਵੀ ਤਾਂ ਫਾਲਤੂ ਬਾਤ ਹੀ ਆ। ਲੇਕਿਨ ਸਾਨੂੰ ਫਾਲਤੂ ਬਾਤ ਦਾ ਸਵਾਦ ਬਹੁਤ ਆਉਂਦਾ ਪੰਜਾਬ ਦੇ ਲੋਕਾਂ ਨੂੰ ਵੀ। ਅਸੀਂ ਇਸ ਫਾਲਤੂ ਬਾਤ ਦੇ ਲਈ ਐਨ ਰੱਜ ਕੇ ਸਮਾਂ ਕੱਢਦੇ ਹਾਂ। ਪਰ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਪਊਗਾ ਵੀ ਫਾਲਤੂ ਬਾਤ ਜਿਹੜੀ ਆ ਪੰਜਾਬ 'ਚ ਇਹ ਡੋਪ ਵਾਲੀ ਜਿਹੜੀ ਗੇਮ ਆ, ਇਹ ਕੋਈ ਨਵੀਂ ਨਹੀਂ ਹੈਗੀ। ਇਹ ਫਿਰ ਉਹੀ ਗੇਮ ਤੁਹਾਨੂੰ ਪਾਉਣ ਲੱਗੇ ਆ। ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ 2017-18 ਦੇ ਵਿੱਚ ਬਲਤੇਜ ਪੰਨੂ ਹੁਣੀ ਕੱਢਿਆ ਸੀਗਾ ਇੱਕ, ਯਾਨੀ ਕਿ ਉਸ ਟਾਈਮ ਐਂ ਲੱਗਾ ਸੀਗਾ ਪੰਜਾਬ ਦੇ ਲੋਕ ਸੱਚੀ ਸੜਕਾਂ 'ਤੇ ਆ ਗਏ। ਉਹਨਾਂ ਟਾਈਮਾਂ ਦੇ ਵਿੱਚ ਵੀ ਉਹਨਾਂ ਨਸ਼ਿਆਂ ਦੇ ਵਿਰੁੱਧ, ਜਿੱਦਾਂ ਇਹਨਾਂ ਨੇ ਹੁਣ ਦੀ ਸੂਬਾ ਸਰਕਾਰ ਨੇ ਕਿਹਾ ਨਾ ਯੁੱਧ ਨਸ਼ਿਆਂ ਵਿਰੁੱਧ, ਉਦੋਂ ਚਲੋ ਕੋਈ ਹੈਡਿੰਗ ਹੂਡਿੰਗ ਦਾ ਨਹੀਂ ਰੱਖਿਆ ਸੀ। ਉਹਨਾਂ ਨੇ ਲੋਕਾਂ ਨੂੰ ਸੜਕਾਂ ਤੇ ਲਿਆਂਦਾ ਕਿ ਨਸ਼ਿਆਂ ਦੇ ਖਿਲਾਫ ਬੋਲੋ, ਪੰਜਾਬ ਨੂੰ ਨਸ਼ਾ ਮੁਕਤ ਕਰੋ, ਔਰ ਲੋਕ ਆ ਗਏ ਸੀਗੇ। ਸ਼ੁਰੂਆਤ ਉੱਥੋਂ ਹੋਈ ਸੀਗੀ। ਹੁਣ ਉਸ ਟਾਈਮ ਸੀ ਕੈਪਟਨ ਸਰਕਾਰ ਨੇ ਉਹ ਦੇਖਿਆ, ਹੁਣ ਅੱਜ ਵੀ ਵੀਡੀਓ ਘੁੰਮਦੀ ਹੁੰਦੀ ਆ, ਗੁਟਕਾ ਸਾਹਿਬ ਫੜ ਕੇ ਉਹਨੇ ਪਹਿਲੇ ਕਿਹਾ ਸੀ ਮੈਂ 3 ਮਹੀਨਿਆਂ 'ਚ ਕਹਿੰਦਾ ਸਾਰਾ ਕੋਈ ਨਸ਼ੇ ਨੂੰ ਚੱਕ ਦੂੰ, ਵੀ ਮੇਰੇ 'ਤੇ ਯਕੀਨ ਕਰੋ, ਸਰਕਾਰ ਇੱਕ ਵਾਰ ਲੈ ਆਉਂਦੇ ਹੋ। 3 ਮਹੀਨੇ ਲੰਘ ਗਏ। ਉਸ ਤੋਂ ਬਾਅਦ ਸ਼ੁਰੂਆਤ ਹੋਈ ਸੀ ਸਾਡੇ ਕੋਲ ਸਿੰਥੈਟਿਕ ਡਰੱਗਸ ਦੀ, ਜਿਹੜੇ ਆਪਾਂ ਨਵੇਂ ਉਦੋਂ ਸ਼ਬਦ ਸੁਣੇ ਸੀਗੇ ਵੀ ਡਰੱਗ ਤਾਂ ਹੁੰਦੀ ਹੈ, ਸਿੰਥੈਟਿਕ ਡਰੱਗ ਕੀ ਹੁੰਦੀ ਆ, ਜਿਹੜੀ ਫਿਰ ਫੈਕਟਰੀਆਂ 'ਚ ਬਣਦੀ, ਔਰ ਫੈਕਟਰੀਆਂ ਵੀ ਬਾਅਦ 'ਚ ਪੰਜਾਬ 'ਚ ਨਿਕਲੀਆਂ, ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਪਨਾਲਾ ਫਿਰ ਉੱਥੇ ਦਾ ਉੱਥਾ, ਉਦੋਂ ਬਲਤੇਜ ਪੰਨੂ ਹੁਣੀ ਗਏ ਸੀਗੇ। ਹੁਣ ਮਸਲਾ ਕੀ ਪਿਆ, ਲੋਕ ਤਾਂ ਸੜਕਾਂ 'ਤੇ ਆ ਗਏ, ਇਹ ਬੋਲਦੇ ਵੀ ਸੀਗੇ। ਮੌਜੂਦਾ ਸਰਕਾਰ ਕੈਪਟਨ ਨੇ ਉਦੋਂ ਇਹਨਾਂ ਨੂੰ ਕਾਲ ਦੇ ਦਿੱਤੀ ਕਿ ਆ ਜਾਓ ਆਪਾਂ ਬੈਠ ਕੇ ਗੱਲ ਕਰਦੇ ਹਾਂ, ਰੌਲਾ ਕਾਹਨੂੰ ਪਾਉਂਦੇ ਆ। ਅਗਲੇ ਨੇ ਤਾਂ ਹੁਣ ਜ਼ੁਬਾਨ ਕੀਤੀ ਹੋਈ ਸੀਗੀ, ਲੋਕ ਥੋੜ੍ਹੇ ਬਿਟਰਦੇ ਵੀ ਸੀਗੇ। ਹੁਣ ਇੱਕ ਪਾਸੇ ਕੈਪਟਨ ਸਾਹਿਬ ਬੈਠੇ ਸੀਗੇ, ਇੱਕ ਪਾਸੇ ਸਾਡੇ ਕੋਲ ਵਿਰੋਧੀ ਧਿਰ ਬੈਠੀ ਸੀ, ਇੱਕ ਪਾਸੇ ਇਹ ਪੰਨੂ ਉਹਨਾਂ ਦਾ ਵਫਦ ਬੈਠਾ ਸੀ, ਜਿਹਦੇ ਵਿੱਚ ਕੁਛ ਹੋਰ ਵੀ ਨਾਮ ਸੀਗੇ।
ਤੇ ਉਹ ਇਹੋ ਜਿਹੀ ਉੱਥੇ ਰਾਜਨੀਤੀ ਚੱਲੀ ਆ ਕਿ ਜਿਹੜੇ ਬੰਦੇ ਕਹਿੰਦੇ ਸੀਗੇ ਵੀ ਇੱਥੇ ਡੋਪ ਟੈਸਟ ਹੋਈ ਪਈ ਆ, ਉਹ ਖੁਦੇ ਡੋਪ ਹੋ ਗਏ। ਮਤਲਬ ਕਿ ਉਹ ਤਾਂ ਜਨਾਜ਼ੇ ਉਸ ਚੀਜ਼ ਦਾ ਉੱਥੇ ਨਿਕਲ ਗਿਆ। ਅੱਜ ਵੀ ਪੰਜਾਬ ਦੀ ਆਵਾਮ ਨੂੰ ਉਸੇ ਹੀ ਲਾਈਨ 'ਤੇ ਲਿਆ ਕੇ ਫੇਰ ਖੜਾ ਕਰ ਦਿੱਤਾ। ਇਹ ਪੰਜਾਬ ਦੀ ਆਵਾਮ ਨੂੰ ਉੱਥੇ ਥੋੜ੍ਹਾ ਜਿਹਾ ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਇਹ ਕਹਿਣਾ ਚਾਹੀਦਾ ਕਿ ਸਾਨੂੰ ਇਸ ਫਾਲਤੂਵਾਦ ਦੀ ਲੋੜ ਨਹੀਂ ਹੈਗੀ। ਪੰਜਾਬ ਨੂੰ ਕੀ ਚਾਹੀਦਾ ਆ, ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਕੀ ਚਾਹੀਦਾ ਆ, ਉਹਦੀ ਗੱਲ ਕਿਉਂ ਨਹੀਂ ਕਰਦੇ ਹੈ ਕਿ ਪੰਜਾਬ ਦੇ ਮੁੱਦੇ ਆ, ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ, ਗੁਰੂ ਗ੍ਰੰਥ ਸਾਹਿਬ ਦੀ, ਉਹਦੀ ਤੁਸੀਂ ਗੱਲ ਨਹੀਂ ਕਰਦੇ, ਮਾਈਨਿੰਗ ਦੀ ਗੱਲ ਨਹੀਂ ਕਰਦੇ, ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੇ। ਤੁਸੀਂ ਨੌਕਰੀਆਂ ਤੁਸੀਂ ਉਹੀ ਦਿੱਤੀਆਂ ਜਿਹੜੀਆਂ ਹਜੇ ਅਸਾਈਨ ਨਹੀਂ ਸੀਗੀਆਂ, ਤੁਸੀਂ ਫਾਲਤੂ ਕੀ ਦਿੱਤਾ ਆ। ਯੁੱਧ ਨਸ਼ਿਆਂ ਦੇ ਵਿਰੁੱਧ ਤੁਸੀਂ ਉਹ ਬਲਡੋਜ਼ਰ ਚਲਾਈ ਜਾਂਦੇ ਹੋ, ਜਿਹੜੀਆਂ ਵੱਡੀਆਂ ਮੱਛੀਆਂ ਉਹ ਕਿੱਥੇ ਆ? ਸੋ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਹੁਣ ਥੋੜ੍ਹਾ ਸੋਚਣਾ ਪਏਗਾ ਵੀ ਤੁਸੀਂ ਥੋੜ੍ਹੇ ਜਿਹੇ ਤਾਂ ਜਾਗਰੂਕ ਹੋਵੋ ਜੀ। ਪਰ ਨਾਲ ਜਿਹੜੇ ਪੱਤਰਕਾਰਾਂ ਦੇ ਉੱਤੇ ਵੀ ਸਕੰਜਾ ਜਿਹੜਾ ਕੱਸਿਆ ਜਾ ਰਿਹਾ, ਵੈਸੇ ਯੂਟਿਊਬਰ ਜਿਹੜੇ ਆ ਕੁਛ ਕਦੇ ਉੱਤੇ ਐਕਸ਼ਨ ਲਿਆ ਵੀ ਆ ਕਿ ਜਸੂਸੀ ਦੇ ਜਿਹੜੇ ਦੋਸ਼ ਆ ਉਹ ਲਾਏ ਗਏ ਆ। ਪਾਕਿਸਤਾਨ ਦੇ ਵਿੱਚ ਵੀ ਇਹ ਦੱਸਿਆ ਗਿਆ ਕਿ ਕਾਫੀ, ਕਿਉਂਕਿ ਪਾਕਿਸਤਾਨ ਦੇ ਨਾਲ ਸਾਡਾ ਥੋੜ੍ਹਾ ਜਿਹਾ ਰਿਹਾ ਆ ਕਿ ਇੱਕ ਝੁਕਾਅ ਵੀ ਰਿਹਾ ਆ ਕਿ ਅਸੀਂ ਜਾਂਦੇ ਹਾਂ, ਸਾਰੀ ਆਵਾਮ ਹੀ ਜਾਣੀ ਚਾਹੁੰਦੀ ਆ ਪੰਜਾਬ ਦੀ ਵੀ ਅਸੀਂ ਉੱਥੇ ਜਾਈਏ, ਜਾ ਕੇ ਜਿਹੜੇ ਆਪਣੇ ਤੀਰਥ ਸਥਾਨ ਆ ਉਹਨਾਂ ਨੂੰ ਵੀ ਅਸੀਂ ਦੇਖੀਏ, ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰੀਏ ਅਤੇ ਲੋਕਾਂ ਨੂੰ ਵੀ ਉੱਥੇ ਦਿਆਂ ਨੂੰ ਮਿਲੀਏ, ਕਿਉਂਕਿ ਸਾਡੀਆਂ ਜਿਹੜੀਆਂ ਜੜ੍ਹਾਂ ਆ ਉੱਧਰ ਵੀ ਹੈਗੀਆਂ। ਅਤੇ ਹੁਣ ਉਹਨੂੰ ਇੱਕ ਮੁੱਦਾ ਜਿਹੜਾ ਆ ਬਣਾਇਆ ਗਿਆ ਅਤੇ ਉਹਦੇ ਵਿੱਚ ਸਕੰਜਾ ਪੱਤਰਕਾਰਾਂ ਦੇ ਉੱਤੇ ਵੀ ਹੋਇਆ ਵੀ ਤੁਹਾਡਾ ਉੱਧਰ ਕਿੱਦਾਂ ਦਾ ਲਿੰਕ ਹੈਗਾ ਅਤੇ ਤੁਹਾਡੇ ਕਿਹਦੇ ਨਾਲ ਉੱਥੇ ਲਿੰਕ ਹੈਗੇ ਆ, ਤੁਹਾਡਾ ਵਰਤਾਅ ਕਿੱਦਾਂ ਦਾ ਆ, ਤੁਹਾਡੇ ਪੈਸੇ ਕਿੱਦਾਂ ਦੇ ਲੈਣ ਦੇਣ ਹੋਏ ਆ, ਅਤੇ ਇਹ ਸੂਚੀ ਤਿਆਰ ਕੀਤੀ ਜਾ ਰਹੀ ਆ। ਪਰ ਇਹ ਵੀ ਸਿੱਧਾ ਜਿਹੜਾ ਉਲੰਘਣਾ ਆ, ਜੇ ਆਪਾਂ ਗੱਲ ਕਰ ਲਈਏ ਕਿ ਆਰਟੀਕਲ ਜਿਹੜੇ ਹੈਗੇ ਸੰਵਿਧਾਨ ਦੇ ਕਿ ਤੁਹਾਨੂੰ ਫਰੀਡਮ ਆਫ ਸਪੀਚ ਜਿਹੜੀ ਆ ਦਿੱਤੀ ਜਾਂਦੀ ਆ, ਜਾਂ ਜਰਨਲਿਜ਼ਮ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਛਿੱਕੇ ਹੀ ਇੱਕ ਤਰ੍ਹਾਂ ਢੰਗ ਦਿੱਤਾ ਗਿਆ। ਫਰੀਡਮ ਆਫ ਸਪੀਚ ਦੀ ਗੱਲ ਕੀਤੀ ਹੈ, ਮੈਂ 3 ਚੀਜ਼ਾਂ ਦਲਜੀਤ ਦੇ ਕਲੱਬ ਕਰਦਾ। ਚਾਈਨਾ ਦੀ ਵੈਸੇ ਕਹਿੰਦੇ ਨਿਊਜ਼ ਬਹੁਤ ਘੱਟ ਨਿਕਲ ਕੇ ਆਉਂਦੀ ਹੈ, ਪਰ ਜੇ ਤੁਸੀਂ ਥੋੜ੍ਹਾ ਜਿਹਾ ਨਾ ਡਾਟਾਬੇਸ ਸਰਚ ਕਰ ਲਓ ਕਿਤੇ ਮਿਲ ਵੀ ਜਾਂਦੀ ਹੈ। ਸਾਨੂੰ ਐਂ ਲੱਗਦਾ ਵੀ ਜਿਹੜਾ ਚੀਨ ਦਾ ਉੱਥੇ ਰਾਜਤੰਤਰ ਆ ਵੀ ਉਹ ਉਹਨਾਂ ਨੂੰ ਕੁਸਕਣ ਨਹੀਂ ਦਿੰਦੇ, ਵੀ ਸਾਡੇ ਤਾਂ ਮਾੜਾ ਮੋਟਾ ਕੁਸਕ ਹੀ ਲੈਂਦੇ ਆ। ਪਰ ਮੈਨੂੰ ਲੱਗਦਾ ਕਿ ਨਹੀਂ, ਉਹ ਲੋਕ ਕੁਸਕਦੇ ਆ ਔਰ ਉਹ ਲੋਕ ਆਵਾਜ਼ ਵੀ ਉਠਾ ਜਾਂਦੇ ਆ, ਚਾਹੇ ਜਿੰਨਾ ਮਰਜ਼ੀ ਉਹਨਾਂ ਨੂੰ ਦੱਬਿਆ ਹੋਇਆ। ਥੋੜ੍ਹਾ ਜਿਹਾ ਮੈਂ ਸਮਾਂ ਲਵਾਂਗਾ, 2 ਮਿੰਟ ਫਾਲਤੂ ਲਵਾਂਗਾ। ਸਾਡੇ ਪੰਜਾਬ 'ਚ ਕਿਉਂਕਿ ਤੁਸੀਂ ਪੰਜਾਬ ਦੇ ਪੱਤਰਕਾਰਾਂ ਦੀ ਗੱਲ ਕੀਤੀ ਹੈ ਵੀ ਉਹਨਾਂ ਦੀ ਸੂਚੀਆਂ ਬਣ ਰਹੀਆਂ, ਮਤਲਬ ਕਿ ਉਹਨਾਂ ਦੇ ਡੋਜ਼ੀਅਰ ਬਣਾਏ ਜਾ ਰਹੇ ਆ, ਅੰਗਰੇਜ਼ੀ ਜਿਹਨੂੰ ਇਹੀ ਕਹਿ ਦਿੰਦੇ ਆ। ਅਤੇ ਉਹ ਤੁਹਾਨੂੰ ਪਤਾ ਕਿ ਜਦੋਂ ਕਿਸੇ ਡੋਜ਼ੀਅਰ ਲੱਗੇ ਨਾ ਕਿਸੇ ਨੂੰ ਵੀ ਮੇਰਾ ਬਣ ਰਿਹਾ ਆ, ਤਾਂ ਬੰਦਾ ਉਦੋਂ ਹੀ ਪੈਨਿਕ ਜਿਹਾ ਹੋ ਜਾਂਦਾ, ਪਤਾ ਨਹੀਂ ਯਾਰ ਮੇਰੇ ਮਗਰ ਕੱਲ੍ਹ ਹੀ ਪਏ ਹੋਏ, ਪਤਾ ਨਹੀਂ ਕੀ ਕੱਢਣਾ ਪਾਉਣਾ ਆ। ਸਾਡੇ ਤਾਂ ਇੰਨਾ ਕੁਛ ਹੋ ਰਿਹਾ ਆ, ਜਿਹੜੇ ਤਾਂ ਪੱਤਰਕਾਰ ਆਵਾਜ਼ ਉਠਾ ਰਹੇ, ਚਲੋ ਸ਼ਾਬਾਸ਼ ਉਹਨਾਂ ਦੇ, ਪਰ ਆਵਾਜ਼ਾਂ ਬੰਦ ਕਰ ਦਿੱਤੀ ਜਾਂਦੀ। ਸਾਡੀ ਆਵਾਮ ਤਾਂ ਬੋਲਦੀ ਨਹੀਂ। ਆਵਾਮ ਨੂੰ ਤਾਂ ਫਿਕਰ ਹੀ ਨਹੀਂ ਹੈਗਾ ਕਿ ਸਾਡੇ ਪੱਤਰਕਾਰ ਜਿਹੜੇ ਚੰਗੇ ਪੱਤਰਕਾਰ ਉਹਨਾਂ ਦੇ ਕਲਮਾਂ ਨੂੰ ਠੁੱਸ ਕੀਤਾ ਜਾ ਰਿਹਾ। ਹੁਣ ਦੇਖੋ, ਚਾਈਨਾ ਨੇ ਕਿਹਾ ਕਿ J-35 ਅਸੀਂ ਦੇਣਾ ਜੀ ਪਾਕਿਸਤਾਨ ਨੂੰ, ਉਹ ਵੀ 50% ਡਿਸਕਾਊਂਟ ਦੇ ਉੱਪਰ। ਸਾਨੂੰ ਤਾਂ ਸਿਰਫ ਇੰਨਾ ਹੀ ਹਜੇ ਪਤਾ ਆ। ਹੁਣ ਵਿਚਲੀ ਗੱਲ ਕੀ ਆ, ਚਾਈਨਾ ਨੇ ਹਜੇ ਜਿਹੜਾ 35 ਉਹ ਕਹਿੰਦੇ ਆ ਵੀ 5th ਜਨਰੇਸ਼ਨ ਹੀ ਦੇਣਾ ਆ, ਉਹਦਾ ਆਪ ਤੱਕ ਦੀ ਟਰਾਇਲ ਕੀਤਾ ਹੀ ਨਹੀਂ। ਆਪ ਤਾਂ ਹਜੇ ਉਹਨੂੰ ਡਿਪਲੋਏ ਵੀ ਨਹੀਂ ਕੀਤਾ, ਆਪ ਤਾਂ ਹਜੇ ਉਹਨੂੰ ਇਹ ਵੀ ਨਹੀਂ ਕੀਤਾ ਵੀ ਸਰਟੀਫਾਈਡ ਨਹੀਂ ਕੀਤਾ ਕਿ ਅਸੀਂ ਇਹਨੂੰ ਪੂਰੀ ਤਰ੍ਹਾਂ ਪਰਖ ਲਿਆ ਆ। ਠੀਕ ਆ, ਆਪ ਚਾਈਨਾ ਵਾਲੇ ਹਜੇ J-10 ਤੇ J-20 ਆਪਣੀ ਬਟਾਲੀਅਨ 'ਚ ਯੂਜ਼ ਕਰਦੇ ਪਏ ਆ, ਜਿਹੜੀ ਵੀ ਉਹਨਾਂ ਨੇ ਲਾਈਆਂ ਹੋਈਆਂ ਆ। ਜਿਹੜਾ ਜਹਾਜ਼ ਤੁਸੀਂ ਵਰਤਿਆ ਹੀ ਨਹੀਂ, ਪਰਖਿਆ ਹੀ ਨਹੀਂ, ਤੁਹਾਨੂੰ ਪਤਾ ਨਹੀਂ ਉਹਦੀ ਆਊਟਪੁੱਟ ਕੀ ਆ, ਤੁਸੀਂ ਉਹ ਬਸ ਕਹਿ ਰਹੇ ਕਿ 5th ਜਨਰੇਸ਼ਨ ਆ, ਉਹ ਤੁਸੀਂ ਕਿਸੇ ਮੁਲਕ ਨੂੰ ਦੇਣਾ ਹੈਗਾ 50% ਡਿਸਕਾਊਂਟ ਦੇ ਉੱਪਰ। ਇਹ 50% ਡਿਸਕਾਊਂਟ ਤੁਹਾਨੂੰ ਪਤਾ ਕਿੰਨੇ ਮਹਿੰਗੇ ਜਹਾਜ਼ ਹੁੰਦੇ ਆ। ਚਾਈਨ ਲੋਕਾਂ ਨੇ ਚਾਹੇ ਜਿੰਨਾ ਮਰਜ਼ੀ ਉਹਨਾਂ ਨੂੰ ਕਹਿ ਲਓ ਦਵਾਇਆ, ਉਹਨਾਂ ਨੇ ਗੱਲ ਉਠਾਤੀ ਪੂਰੇ ਵਰਲਡ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ, ਵੀ ਸਰਕਾਰ ਨੂੰ ਸਵਾਲ ਕਰਤਾ ਕਿ ਤੁਸੀਂ ਜਿਹੜੇ ਪਹਿਲੇ ਜਹਾਜ਼ ਦਿੱਤੇ ਸੀ ਉਹਦੇ ਪੈਸੇ ਵਾਪਸ ਆਏ ਆ ਪਾਕਿਸਤਾਨ ਤੋਂ? ਉਹ ਤਾਂ ਦੇਣ ਦੇ ਕਾਬਲ ਹੀ ਹੈ ਨਹੀਂ ਗੇ। ਤੁਸੀਂ 35 ਉਹਨਾਂ ਨੂੰ ਦੇਣਾ ਆ, ਉਹ ਵੀ 50% ਡਿਸਕਾਊਂਟ ਦੇ ਉੱਪਰ। ਉਹ ਜਿਹੜਾ ਗੈਪ ਆ, ਘਾਟਾ ਆ, ਉਹ ਕਿੱਥੋਂ ਪੂਰਾ ਕਰਨਾ? ਉਹ ਸਾਡੀਆਂ ਜੇਬਾਂ 'ਚੋਂ ਟੈਕਸ ਲਾਏ ਕਰਨਾ ਆ। ਸਾਨੂੰ ਇਹਦਾ ਹਿਸਾਬ ਦਿਓ, ਇਹ ਤੁਸੀਂ ਕਰਦੇ ਕੀ ਪਏ ਹੋ, ਵੀ ਸਾਨੂੰ ਕਿਉਂ ਚੁੰਡੀ ਜਾਂਦੇ ਹੋ? ਜਦੋਂ ਮੈਂ ਪੰਜਾਬ ਦੀ ਆਵਾਮ ਨੂੰ ਦੇਖਦਾ ਆ, ਉਹ ਤਾਂ ਫਾਲਤੂ ਬਾਤਾਂ 'ਚ ਪਏ ਹੋਏ, ਉੱਧਰ ਸਾਰਾ ਇੰਡੀਆ ਫਾਲਤੂ ਬਾਤਾਂ ਦੇ ਵਿੱਚ ਪਿਆ ਹੋਇਆ। ਹੁਣ ਮੈਂ ਆਉਣਾ ਪੱਤਰਕਾਰਾਂ ਦੇ ਉੱਪਰ ਇਹ ਡੋਜ਼ੀਅਰ ਕਿਉਂ ਬਣਾਏ ਜਾ ਰਹੇ ਆ। ਲੇਟੈਸਟ ਜਦੋਂ ਇਹ ਪਤਾ ਲੱਗਾ, ਵੈਸੇ ਸਰਕਾਰ ਨੇ ਤਾਂ ਦੱਸਿਆ ਹੀ ਨਹੀਂ, ਲੇਕਿਨ ਇਹ ਤਾਂ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਨੇ 1000 ਕਰੋੜ ਰੁਪਏ ਦਾ ਕਰਜ਼ਾ ਚੱਕਿਆ, ਔਰ ਇਹ ਕਰਜ਼ਾ 2046 ਤੱਕ ਚੱਲਣਾ ਆ, 21 ਸਾਲਾਂ ਲਈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਕਰਜ਼ੇ ਦੀ ਲੋੜ ਕਿਉਂ ਪਈ ਆ। ਵੈਸੇ ਤਾਂ ਕਹਿੰਦੇ ਤਨਖਾਹ ਦੇਣ ਲਈ ਪੈਸੇ ਅੱਜ ਕੱਲ੍ਹ ਥੋੜ੍ਹਾ ਨਾ ਪਏ ਆ, ਪਰ ਇਹ ਪੈਸਾ ਲਿਆ ਜਿਹੜਾ ਲੈਂਡ ਪੂਲਿੰਗ ਸਕੀਮ ਚੱਲਦੀ, ਜਿਹੜਾ ਆਪਾਂ ਪਿਛਲੇ ਪ੍ਰੋਗਰਾਮ ਡਿਸਕਸ ਕੀਤਾ, ਉਹਦੇ ਖਰਚੇ ਚੁੱਕਣ ਲਈ ਪੈਸਾ ਚੱਕਿਆ। ਅਤੇ ਇਸ ਪੈਸੇ ਚੁੱਕਣ ਦੇ ਲਈ ਇਹਨਾਂ ਨੇ ਓਪਨ ਮਾਰਕੀਟ ਦੇ ਵਿੱਚ ਸਰਕਾਰੀ ਸਟਾਕ ਸੇਲ 'ਤੇ ਲਾਏ ਆ।
ਆਵਾਮ ਨੂੰ ਪਤਾ ਹੀ ਨਹੀਂ, ਜੀ ਆਵਾਮ ਆਵਾਜ਼ ਨਹੀਂ ਉਠਾਉਂਦੀ, ਆਵਾਮ ਨੂੰ ਦਿਸਦਾ ਹੀ ਨਹੀਂ ਹੈਗਾ ਕਿ ਤੁਹਾਡੀ ਜੇਬਾਂ ਦੇ ਬਾਅਦ ਜਾਣੇ ਆ, ਤੁਹਾਡੇ ਕੋਲ ਟੈਕਸ ਲੈ ਕੇ ਇਹਨਾਂ ਨੇ ਤੁਹਾਡਾ ਕੁੰਡਾ ਕਰਨਾ ਆ। ਜਿਨ੍ਹਾਂ ਪੱਤਰਕਾਰਾਂ ਨੇ ਇੱਦਾਂ ਦੇ ਖਾਸ ਟੌਪਿਕ ਚੱਕੇ ਔਰ ਛਾਪੇ ਆ ਜਾਂ ਮੀਡੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ 'ਚ ਆਏ ਆ, ਉਹਨਾਂ ਦੇ ਡੋਜ਼ਰ ਬਣਾਉਣ ਡਏ ਆ। ਕਰਦੇ ਕੀ ਪਏ ਆ ਕਿ ਕੁਛ ਖੁਫੀਆ ਇਹਨਾਂ ਦੇ ਬੰਦੇ ਆ ਹੋਣਗੇ, ਏਜੰਸੀਆਂ ਦੇ ਬੰਦੇ ਹੋਣਗੇ, ਉਹ ਇਹਨਾਂ ਦੀਆਂ ਸੂਚੀਆਂ ਬਣਾ ਰਹੇ ਆ ਪੱਤਰਕਾਰਾਂ ਦੀਆਂ ਚੁੱਪ ਚਪੀਤੇ। ਗੱਲ ਪੂਰੀ ਬਿਲਕੁਲ ਸਹੀ ਆ ਇਹ। ਉਹਨਾਂ ਦੇ ਫੋਨ ਵੀ ਟੈਪ ਹੋ ਰਹੇ ਆ, ਉਹਨਾਂ ਦਾ ਲੈਣ ਦੇਣ ਵੀ ਦੇਖਿਆ ਜਾ ਰਿਹਾ। ਬੈਂਕਾਂ ਦੇ ਵਿੱਚ ਜਾ ਕੇ ਮੈਨੇਜਰਾਂ ਤੋਂ ਖੁਫੀਆ ਢੰਗ ਦੇ ਨਾਲ ਪੁੱਛਿਆ ਜਾਂਦਾ ਕਿ ਇਹਦੀ ਜਿਹੜੀ ਕੋਈ ਪੈਸੇ ਦਾ ਲੈਣ ਦੇਣ ਹੁੰਦਾ ਨਾ, ਜਿਹੜਾ ਕਲੀਅਰ ਕਰ ਵੀ ਇਹ 'ਚ ਫੰਡਿੰਗ ਕਿੱਥੋਂ ਹੁੰਦੀ ਹੈ, ਜਿਹੜਾ ਆ ਰਿਹਾ ਪੈਸਾ ਉਹ ਦਿਖਾਓ ਕਿੱਥੇ ਆ। ਉਹ ਕਿਉਂਕਿ ਏਜੰਸੀਆਂ ਉਹਨਾਂ ਨੂੰ ਦਿਖਾਉਣਾ ਪੈਂਦਾ ਆ ਜੀ। ਪੱਤਰਕਾਰਾਂ ਦਾ ਉੱਠਣ ਬੈਠਣ, ਉਹਨਾਂ ਦਾ ਖਾਣ ਪੀਣ, ਉਹਨਾਂ ਦੇ ਆਫਿਸ, ਸਟੂਡੀਓ, ਗੱਡੀਆਂ ਤੇ ਪੂਰੀ ਮਤਲਬ ਕਿ ਇਸ ਟਾਈਮ ਉਹਨਾਂ ਨੇ ਅੱਖ ਰੱਖੀ ਹੋਈ ਆ। ਅਤੇ ਇਹਦੇ ਵਿੱਚ ਕਈ ਪੱਤਰਕਾਰਾਂ ਨੂੰ ਸਿੱਧਾ ਫੋਨ ਵੀ ਚੱਲ ਜਾਂਦਾ। ਜੇ ਕੋਈ ਪਰਾਡੋ ਲੈ ਕੇ ਫਿਰਦਾ, ਅਗਲਾ ਕਹਿੰਦਾ ਵੀ ਨਹੀਂ ਕੋਈ ਪੈਸੇ ਤਾਂ ਕਿਤੇ ਆਉਂਦਾ ਆ, ਬੈਂਕ 'ਚੋਂ ਨਹੀਂ ਲੱਭਿਆ, ਚੱਲ ਇਹਨੂੰ ਫੋਨ ਮਾਰ ਕੇ ਇਹਨੂੰ ਧਮਕਾਉਣਾ ਸ਼ੁਰੂ ਕਰ ਦਈਏ। ਮਤਲਬ ਕਿ ਆਪਾਂ ਇਹ ਕਹਿ ਸਕਦੇ ਉਹਨਾਂ ਨੇ ਪੂਰੀ ਰੇਕੀ ਹੋ ਰਹੀ ਆ। ਪਰ ਨਹੀਂ ਕਿਹਾ ਤਾਂ ਇਹ ਜਾਂਦਾ ਸਰਕਾਰ ਦੇ ਵੱਲੋਂ, ਜਾਂ ਇੱਕ ਕਹਿ ਲਓ ਸਰਕਾਰ ਵੱਲੋਂ ਤਾਂ ਨਹੀਂ ਕਿਹਾ ਜਾਂਦਾ, ਪਰ ਜਿਹੜਾ ਖਾਦਸ਼ਾ ਤਾਂ ਇਹ ਮਹਿਸੂਸ ਕੀਤਾ ਜਾਂਦਾ ਕਿ ਪੱਤਰਕਾਰਾਂ ਦੇ ਜਿਹੜੇ ਲਿੰਕ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਉਹ ਪਾਕਿਸਤਾਨ ਨਾਲ ਵੀ ਜਿਹੜਾ ਬਾਅਦ ਦੇ ਵਿੱਚ ਭੂਮਿਕਾ ਜਿੱਦਾਂ ਦੀ ਰਹੀ ਆ ਕਿ ਕੁਛ ਕੁ ਇੱਦਾਂ ਦੇ ਕੋਈ ਲਿੰਕ ਤਾਂ ਨਹੀਂ ਵੀ ਜਿਹਦੇ ਨਾਲ ਜਸੂਸੀ ਹੁੰਦੀ ਹੋਵੇ, ਜਾਂ ਇਹ ਕਹਿ ਲਓ ਜਿੱਦਾਂ ਹੁਣ ਯੂਟਿਊਬਰ ਹੈਗੇ ਆ, ਕਈ ਵਾਰੀ ਇਹ ਚੀਜ਼ਾਂ ਪਤਾ ਹੀ ਨਹੀਂ ਹੁੰਦੀਆਂ ਕਿ ਇੱਕ ਬੰਦੇ ਨੂੰ, ਇਨਸਾਨ ਨੂੰ ਪਤਾ ਹੀ ਨਹੀਂ ਕਿ ਅਸੀਂ ਜਿਹੜੀ ਆਪਣੀ ਜਾਣਕਾਰੀ ਆ ਦੂਜੇ ਨਾਲ ਸ਼ੇਅਰ ਕਰ ਰਹੇ ਹਾਂ, ਕਿ ਜਿਹੜੀ ਜਾਣਕਾਰੀ ਆ ਉਹ ਬੜੀ ਸੈਂਸਿਟਿਵ ਆ। ਪੰਜਾਬ ਦੇ ਵਿੱਚ ਮੇਰੇ ਖਿਆਲ ਹਜੇ ਤੱਕ ਤਾਂ ਪੱਤਰਕਾਰ ਇਸ ਤਰ੍ਹਾਂ ਦਾ ਕੁਛ ਨਹੀਂ ਨਿਕਲਿਆ ਕਿਸੇ ਕੋਲੋਂ। ਕੁਛ ਪੱਤਰਕਾਰਾਂ ਨੇ ਮੀਡੀਆ ਦੇ ਵਿੱਚ ਆ ਕੇ ਦੱਸਿਆ ਕਿ ਮੈਨੂੰ ਫੋਨ ਵੀ ਆਇਆ, ਅਤੇ ਕੁਛ ਪੱਤਰਕਾਰਾਂ ਨੇ ਇਹ ਕਿਹਾ ਕਿ ਮੈਨੂੰ ਬੁਲਾ ਕੇ ਜਲੀਲ ਕੀਤਾ, ਮੂਹਰੇ ਬਿਠਾ ਕੇ। ਦੋਸ਼ ਮੇਰੇ 'ਤੇ ਕੋਈ ਨਹੀਂ ਸਾਬਤ ਹੋਇਆ, ਨਾ ਮੇਰੀ ਕੋਈ ਫੰਡਿੰਗ ਦਾ ਹੋਇਆ, ਲੇਕਿਨ ਮੈਨੂੰ ਕਹਿ ਦਿੱਤਾ ਗਿਆ ਕਿ ਜਿਹੜੀ ਆ ਸੱਚ ਵਾਲੀ ਕਲਮ ਹੈ ਨਾ, ਇਹਨੂੰ ਖੁੰਡਾ ਕਰ ਲਾ, ਬਾਕੀ ਸਭ ਕੁਝ ਠੀਕ ਆ। ਸੋ ਮਤਲਬ ਕੀ ਆ ਕਿ ਸਰਕਾਰ ਬੜਾ ਇੱਕ ਖਤਰਨਾਕ ਚੀਜ਼ ਹੈ ਜੀ ਜੀ। ਇੱਥੋਂ ਤਾਂ ਫਿਰ ਇਹੀ ਲੱਗਦਾ ਵੀ ਸਰਕਾਰ, ਕਈ ਵਾਰ ਆਪਾਂ ਕਹਿੰਦੇ ਨਾ ਵੀ ਕੇਂਦਰੀ ਸਰਕਾਰ ਐਂ ਕਰਦੀ ਆ, ਇਹ ਤਾਂ ਹੁਣ ਸਾਡੇ ਸੂਬੇ ਦੇ ਵਿੱਚ ਚੱਲਣ ਡਿਆ ਆ। ਸੋ ਇਹ ਲੋਕਾਂ ਨੂੰ ਦੇਖਣਾ ਪਏਗਾ ਕਿ ਜੇ ਤੁਸੀਂ ਕੁਛ ਕਲਮਾਂ ਨੂੰ ਬਚਾਉਣਾ ਆ, ਫਿਰ ਤੁਸੀਂ ਵੀ ਆਓ ਯਾਰ ਸੜਕਾਂ ਦੇ ਉੱਪਰ। ਇਕੱਲਾ ਯੁੱਧ ਨਸ਼ਿਆਂ ਦੇ ਵਿਰੁੱਧ ਥੋੜ੍ਹਾ, ਯੁੱਧ ਕਲਮ ਦੇ ਵਿਰੁੱਧ ਵੀ ਤਾਂ ਇੱਦਾਂ ਹੋ ਹੀ ਸਕਦਾ ਨਾ। ਬਿਲਕੁਲ ਹੋ ਸਕਦਾ। ਅਤੇ ਦੋਸਤੋ ਟਾਈਮ ਹੁਣ ਇਜਾਜ਼ਤ ਨਹੀਂ ਦਿੰਦਾ, ਕਾਫੀ ਸਮਾਂ ਜਿਹੜਾ ਆ ਬਤੀਤ ਹੋ ਗਿਆ, ਪਰ ਜਿਹੜੇ ਲਾਸਟ ਜਿਹੜੀ ਗੱਲ ਆ ਬੜੀ ਜਾਣਕਾਰੀ ਵਾਲੀ ਆ ਕਿ ਜਿਹੜਾ ਇੱਕ ਜਨਤਾ ਦਾ ਸੁਚੇਤ ਹੋਣਾ, ਉਹਨਾਂ ਦਾ ਜਾਗਣਾ, ਇਹ ਬਹੁਤ ਜ਼ਰੂਰੀ ਆ। ਅਤੇ ਆਸ ਕਰਦੇ ਹਾਂ ਕਿ ਆਪਾਂ ਸਾਰੇ ਜਾਗਾਂਗੇ ਅਤੇ ਇੱਕ ਬਿਹਤਰ ਸਮਾਜ ਬਣਾਉਣ ਦੀ ਇੱਕ ਭੂਮਿਕਾ ਜਿਹੜੀ ਆ ਉਹ ਨਿਭਾਵਾਂਗੇ। ਅਤੇ ਇਸੇ ਸੰਦੇਸ਼ ਦੇ ਨਾਲ ਹੁਣ ਸਾਨੂੰ ਇਜਾਜ਼ਤ ਦਿਓ, ਹਰਜੀਤ ਲਸਾੜਾ ਜੀ ਨੂੰ ਅਤੇ ਮੈਨੂੰ ਦਲਜੀਤ ਸਿੰਘ ਨੂੰ, ਅਤੇ ਮਿਲਾਂਗੇ ਅਗਲੇ ਇੰਡੋਜ਼ ਪ੍ਰਾਈਮ ਐਪੀਸੋਡ ਦੇ ਵਿੱਚ। ਉਦੋਂ ਤੱਕ ਆਪਣਾ ਖਿਆਲ ਰੱਖਿਓ, ਰੱਬ ਰਾਖਾ। ਸਤਿ ਸ਼੍ਰੀ ਅਕਾਲ।